ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਖਬਰ ਤੇ ਨਜ਼ਰ। ਅੱਜ 19 ਜੁਲਾਈ ਦਿਨ ਹੈਗਾ ਜੀ ਸੋਮਵਾਰ, ਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ 559-905-2575 5599052575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੁਣਾਂ ਦੇ ਨਾਲ ਸੰਪਰਕ ਕਰੋ 415-909-0503। ਅਤੇ ਪਰਮਜੀਤ ਕੌਰ ਰੰਗੀ ਵੈਕਾਵਿਲ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜੇ ਜੀ ਸ਼ੁਰੂ ਕਰਦੇ ਹਾਂ। ਭਾਰਤੀ ਸਿਆਸਤ ਦੇ ਵਿੱਚ ਜਸੂਸੀ ਕਾਂਡ ਦਾ ਭੁਚਾਲ, ਸੰਵੇਦਨਸ਼ੀਲ ਮੁੱਦੇ ਦੇ ਉੱਤੇ ਦੋਵੇਂ ਵੱਡੀਆਂ ਧਿਰਾਂ ਇਲਜ਼ਾਮ ਤਰਾਸ਼ੀ ਦੇ ਉੱਤੇ। ਹਾਂਜੀ, ਦੇਖੋ ਜਿਹੜਾ ਇਹ ਸਾਰਾ ਘਟਨਾਕ੍ਰਮ ਆ, ਜੇ ਇਹਨੂੰ ਵਾਚੀਏ, ਇਸ ਚੀਜ਼ ਨੂੰ ਚੰਗੀ ਤਰ੍ਹਾਂ ਵਿਚਾਰੀਏ, ਤੇ ਏਦਾਂ ਹੀ ਲੱਗਦਾ ਕਿ ਚੌਕੀਦਾਰ ਜਸੂਸ ਵੀ ਬਣ ਗਿਆ ਹੁੰਦਾ। ਤੇ ਇੰਨੀ ਜ਼ਿਆਦਾ ਇਸ ਮਾਮਲੇ ਦੀ ਗੰਭੀਰਤਾ ਹੈ, ਜਾਂ ਕਹਿ ਲਓ ਕਿ ਇੰਨੀ ਜ਼ਿਆਦਾ ਇਸ ਮਾਮਲੇ ਦੇ ਵਿੱਚ ਸੰਵੇਦਨਸ਼ੀਲਤਾ ਹੈ ਕਿ ਜੇ ਕੋਈ ਹੋਰ, ਮੈਂ ਕਹਿੰਦਾ ਕਿ ਜ਼ਿੰਮੇਵਾਰ ਡੈਮੋਕ੍ਰੈਟਿਕ ਦੇਸ਼ ਹੁੰਦਾ ਨਾ, ਜ਼ਿੰਮੇਵਾਰ ਸਰਕਾਰ ਹੁੰਦੀ, ਕਹਿਣ ਦਾ ਮਤਲਬ ਹੈ ਕਿ ਜਵਾਬਦੇਹੀ ਲੈਣ ਦੇ ਕਰਨ ਵਾਲੀ ਜਨਤਾ ਜਿਹੜੀ ਹੈ ਉਹ ਹੁੰਦੀ, ਤੇ ਸਰਕਾਰ ਜਿਹੜੀ ਹੈ ਉਹ ਜਵਾਬਦੇਹ ਹੁੰਦੀ, ਤਾਂ ਸਰਕਾਰ ਜਿਹੜੀ ਹੈ ਇੱਕ ਬਹੁਤ ਵੱਡੀ ਮੁਸੀਬਤ ਦੇ ਵਿੱਚ ਪੈ ਜਾਂਦੀ ਹੈ। ਦੇਖੋ ਉਹੀ ਮਾਮਲਾ ਹੈ ਪੈਗਾਸਸ, ਅੱਗੇ ਵੀ ਇੱਕ ਵਾਰੀ ਸੁਰਖੀਆਂ ਦੇ ਵਿੱਚ ਆਇਆ ਸੀਗਾ, ਤੇ ਉਹਨੂੰ ਲੋਕ ਕਹਿੰਦੇ ਸੀਗੇ ਵਟਸਐਪ ਕਾਂਡ ਦੇ ਨਾਮ ਨਾਲ ਜਾਣਦੇ ਸੀ ਇੰਡੀਆ ਦੇ ਵਿੱਚ, ਕਿ ਕੁਛ ਲੋਕਾਂ ਦੀ ਜਸੂਸੀ ਹੋਈ ਆ ਵਟਸਐਪ ਦੇ ਜ਼ਰੀਏ। ਪਰ ਉਦੋਂ ਇੰਨੀ ਵੱਡੇ ਪੱਧਰ ਤੇ ਖਬਰ ਇਸ ਕਰਕੇ ਨਹੀਂ ਜਾ ਸਕੀ ਕਿਉਂਕਿ ਜਿਨ੍ਹਾਂ ਲੋਕਾਂ ਦੀ ਜ਼ਿਆਦਾਤਰ ਜਸੂਸੀ ਹੋਈ ਉਹ ਐਲਗਰ ਪ੍ਰੀਸ਼ਦ ਵਾਲੇ ਸੀਗੇ, ਜਾਂ ਉਹਨਾਂ ਦੇ ਫੇਵਰ ਵਾਲੇ ਬੰਦੇ ਸੀਗੇ, ਇਸ ਕਰਕੇ ਬਹੁਤਿਆਂ ਨੇ ਗੌਲੇ ਨਹੀਂ। ਪਰ ਐਤਕੀ ਤੇ ਕਹਿ ਲਓ ਕਿ ਸਿਰਾ ਸੱਟ ਹੋਈ ਪਈ ਆ। ਮਾਮਲਾ ਇਹ ਆ ਕਿ ਵੇਖੋ, ਜੋ ਹੁਣ ਤੱਕ ਦੀ ਜਾਣਕਾਰੀ ਆ, ਇੱਕ ਤੇ ਸੰਸਥਾ ਹੈਗੀ ਹੈ ਫੋਰਬਿਡਨ ਸਟੋਰੀਜ਼, ਮੇਰੇ ਖਿਆਲ ਦੇ ਨਾਲ ਫਰੈਂਚ ਹੈ ਸੰਸਥਾ ਇਹ, ਤੇ ਇੱਕ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਮਨੁੱਖੀ ਅਧਿਕਾਰਾਂ ਦੇ ਸੰਗਠਨ ਆ। ਇਹਨਾਂ ਦੋਨਾਂ ਨੇ ਇੱਕ ਲਿਸਟ ਦਿੱਤੀ ਸੀਗੀ, ਮੇਰੇ ਖਿਆਲ ਦੇ ਨਾਲ 16-17 ਵੱਡੇ ਮੀਡੀਆ ਹਾਊਸ ਹੈ ਦੁਨੀਆ ਦੇ, ਜਿਨ੍ਹਾਂ ਦੇ ਨਾਲ ਇਹਨਾਂ ਨੇ ਰਾਬਤਾ ਕੀਤਾ। ਔਰ ਫਿਰ ਉਸ ਤੋਂ ਬਾਅਦ ਜਿੱਦਾਂ ਯੂਨੀਵਰਸਿਟੀ ਆਫ ਟੋਰਾਂਟੋ, ਫਿਰ ਇਸ ਤੋਂ ਇਲਾਵਾ ਹੋਰ ਕੁਛ ਜਿਹੜੇ ਹੁੰਦੇ ਆ ਫੋਰੈਂਸਿਕ ਸਾਈਬਰ ਐਕਸਪਰਟ, ਉਹਨਾਂ ਦੀ ਹੈਲਪ ਦੇ ਨਾਲ ਫਿਰ ਪੁਸ਼ਟੀ ਕਰਵਾਈ ਗਈ ਆ। ਜੋ ਨਿਕਲਿਆ ਉਹ ਹੈਰਾਨ ਕਰਦਾ ਹੈ। ਕਹਿੰਦੇ ਆ ਕਿ ਸੰਸਾਰ ਦੇ ਵਿੱਚ ਜਿਹੜਾ ਪੈਗਾਸਸ, ਜਿਹੜਾ NSO ਵੱਲੋਂ ਬਣਾਇਆ ਜਾਂਦਾ, ਇਜ਼ਰਾਈਲ ਦੀ ਕੰਪਨੀ ਆ, ਤਾਂ ਇਹਦੇ ਜ਼ਰੀਏ 50,000 ਦੇ ਕਰੀਬ ਬੰਦਿਆਂ ਦੀ ਜਸੂਸੀ ਹੋਈ। ਔਰ ਉਹਦੇ 'ਚ ਇੰਡੀਆ ਵੱਲ ਆ ਜਾਈਏ ਆਪਾਂ, ਬਾਕੀਆਂ ਨੂੰ ਛੱਡ ਦਈਏ, ਤਾਂ ਇੰਡੀਆ ਦੇ ਵਿੱਚ ਪਹਿਲੀ ਕਿਸ਼ਤ ਜਿਹੜੀ ਆਈ ਹੈ ਇਸ ਸਟੋਰੀ ਦੀ, ਸਰਕਾਰ ਨੇ ਕੀ ਕਿਹਾ ਮੈਂ ਉਹ ਬਾਅਦ 'ਚ ਦੱਸ ਦੇਣਾ, NSO ਨੇ ਕੀ ਕਿਹਾ ਉਹ ਬਾਅਦ 'ਚ ਦੱਸ ਦੇਣਾ। ਤਾਂ ਮਤਲਬ ਕਿ ਜਿਹੜੀ ਸਟੋਰੀ ਨਿਕਲੀ ਪਹਿਲੀ, ਉਹਦੇ 'ਚ ਕੀ ਸੀਗਾ ਕਿ ਦੇਖੋ ਜੀ, ਨਰਿੰਦਰ ਮੋਦੀ ਗੌਰਮੈਂਟ ਨੇ ਇੱਕ ਸਿਟਿੰਗ ਜੱਜ ਜਾਂ 40 ਪੱਤਰਕਾਰ ਜਾਂ ਵਿਰੋਧੀ ਧਿਰ ਦੇ ਕੁਛ 2-3 ਆਗੂ, ਜਾਂ ਇਸ ਤੋਂ ਇਲਾਵਾ ਆਪਣੇ ਇੱਕ ਦੋ ਮਤਲਬ ਕਿ ਖਾਸ ਮੰਤਰੀ ਸੰਤਰੀ, ਉਹਨਾਂ ਦੀ ਇਹਨਾਂ ਨੇ ਕਹਿ ਲਓ ਕਿ ਜਸੂਸੀ ਕਰਵਾਈ ਆ। ਅੱਛਾ, ਦੂਜੀ ਕਿਸ਼ਤ ਆ ਗਈ ਹੁਣੇ, ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਉਹ ਆਈ ਆ। ਤਾਂ ਹੁਣੇ ਉਹ ਜਿਹੜੀ ਕਿਸ਼ਤ ਆਈ ਆ, ਮਤਲਬ ਕਿ ਪਹਿਲੀ ਹੋ ਗਈ ਜਿਹੜੀ ਕੱਲ੍ਹ ਰਾਤ ਆਈ ਸੀ ਇਸ ਵੇਲੇ,
ਤੇ ਹੁਣ ਦੂਜੀ ਕਿਸ਼ਤ ਜਿਹੜੀ ਆ ਉਹ ਪੂਰੀ ਹੁਣ ਇਸ ਵੇਲੇ ਟ੍ਰੈਂਡ ਕਰਦੀ ਪਈ ਆ, ਸ਼ਾਮੀ ਜੇ ਆਈ ਆ। ਤੇ ਇਹਦੇ ਵਿੱਚ ਜੋ ਖੁਲਾਸਾ ਹੋਇਆ ਉਹ ਤਾਂ ਬਸ ਅਗਲੀ ਗੱਲ ਹੀ ਆ। ਇਹਦੇ ਵਿੱਚ ਇੱਕ ਤਾਂ ਆਇਆ ਨਾਮ ਰਾਹੁਲ ਗਾਂਧੀ ਦਾ। ਦੇਖੋ ਰਾਹੁਲ ਗਾਂਧੀ ਬਾਰੇ ਉਹਨਾਂ ਨੇ ਕੀ ਕਿਹਾ, ਉਹਨਾਂ ਨੇ ਕਿਹਾ ਕਿ ਗੱਲ ਇਹ ਆ ਕਿ ਰਾਹੁਲ ਗਾਂਧੀ ਦਾ ਮਾਮਲਾ ਕੁਛ ਇਸ ਤਰ੍ਹਾਂ ਦਾ ਹੈ ਕਿ ਇਹਦੇ 2 ਨੰਬਰ ਟਾਰਗੇਟ ਕੀਤੇ ਗਏ। ਹੁਣ ਕਿਉਂਕਿ ਫੋਨ ਐਨਾਲਿਸਿਸ ਵਾਸਤੇ ਮਿਲਿਆ ਨਹੀਂ ਹੈ ਤਾਂ ਫਿਰ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਕਿ ਪੈਗਾਸਸ ਨੇ ਆਪਣਾ ਕੰਮ ਕੀਤਾ ਜਾਂ ਨਹੀਂ ਕੀਤਾ, ਕਿਉਂਕਿ ਇਹਨਾਂ ਨੇ ਜਿਹੜੇ ਇੰਡੀਅਨ ਕੁਛ ਰਿਪੋਰਟਰ ਆਏ ਰਡਾਰ ਤੇ, ਉਹਨਾਂ ਦੇ ਫੋਨ ਵਗੈਰਾ ਜਿਹੜੇ ਸੀਗੇ ਉਹ ਲੈ ਲਏ ਸੀਗੇ, ਚਾਹੇ ਉਹ ਐਂਡਰੋਇਡ ਸੀਗੇ ਚਾਹੇ ਉਹ ਆਈਫੋਨ ਸੀਗੇ, ਉਹਨਾਂ ਦੇ ਵਿੱਚੋਂ ਪੁਸ਼ਟੀ ਫਿਰ ਇਸ ਤਰ੍ਹਾਂ ਹੁੰਦੀ ਗਈ ਹੈ। ਹੁਣ ਦੇਖੋ ਦੂਜਾ ਨਾਮ ਕੀ ਹੈ, ਪ੍ਰਸ਼ਾਂਤ ਕਿਸ਼ੋਰ ਦਾ। ਰਾਹੁਲ ਗਾਂਧੀ ਦੇ 4-5 ਦੋਸਤ ਵੀ ਕਹਿ ਲਓ ਕਿ ਪੂਰੇ ਹਿੱਟ ਲਿਸਟ ਦੇ ਵਿੱਚ ਸੀਗੇ ਇਸ ਸਾਰੀ ਸੂਚੀ ਦੇ ਵਿੱਚ। ਮੈਂ ਤੁਹਾਨੂੰ ਦੱਸਿਆ ਵੀ ਸੀ, ਯਾਦ ਹੋਣਾ ਤੁਹਾਨੂੰ ਇੱਕ ਦਿਨ ਜੀ, ਕਿ ਰਾਹੁਲ ਗਾਂਧੀ ਮੋਬਾਈਲ ਨੰਬਰ ਤੋਂ ਕਾਲ ਬਹੁਤ ਘੱਟ ਕਰਦਾ ਹੈ। ਤੇ ਉਹ ਵੀ ਗੱਲ ਇਸ ਚੀਜ਼ ਨਾਲ ਜੁੜਦੀ। ਮੈਂ ਤੁਹਾਨੂੰ ਕਿਹਾ ਸੀ ਕਿ ਰਾਹੁਲ ਗਾਂਧੀ, ਜਿੰਨਾ ਕੋ ਮੈਨੂੰ ਪਤਾ, ਮੇਰੇ ਸੋਰਸਸ ਦੱਸਦੇ ਆ ਕਿ ਖਾਸ ਬੰਦਿਆਂ ਨੂੰ ਇਹ ਕਹਿੰਦਾ ਕਿ ਇੱਕ ਖਾਸ ਐਪ ਜਿਹੜੀ ਸੁਜੈਸਟ ਕਰਕੇ ਕਿ ਇਹਦੇ ਤੇ ਕਾਲ ਕਰਨੀ ਹੈ, ਦੂਸਰੇ ਤੇ ਕਾਲ ਨਹੀਂ ਕਰਨੀ। ਸ਼ਾਇਦ ਲੱਗਦਾ ਇਹੋ ਕਿ ਰਾਹੁਲ ਗਾਂਧੀ ਕੋਲ ਵੀ ਇਹ ਇਨਪੁਟ ਸੀ ਜਾਂ ਉਹ ਅਲਰਟ ਸੀਗਾ। ਅੱਛਾ, ਦੂਸਰੀ ਚੀਜ਼ ਪ੍ਰਸ਼ਾਂਤ ਕਿਸ਼ੋਰ ਦੀ। ਪ੍ਰਸ਼ਾਂਤ ਕਿਸ਼ੋਰ ਨੂੰ ਉਦੋਂ ਟਾਰਗੇਟ ਕੀਤਾ ਗਿਆ ਜਦੋਂ ਬੰਗਾਲ ਇਲੈਕਸ਼ਨ ਚੱਲਦਾ ਪਿਆ ਸੀ। ਇਹਦਾ ਮਤਲਬ ਕਿ ਉਸ ਟਾਈਮ ਇਹ ਤਾਂ ਤੁਸੀਂ ਦੇਖਿਆ ਹੋਣਾ ਨਾ ਕਿ NSO ਦਾ ਜਿਹੜਾ ਇਹ ਹੈਗਾ ਸਪਾਈਵੇਅਰ ਜਿਹੜਾ ਹੈ ਉਹ ਇਸ ਤਰੀਕੇ ਨਾਲ ਕੰਮ ਕਰਦਾ ਹੈ ਕਿ ਤੁਹਾਡਾ ਸਾਰਾ ਐਕਸੈਸ ਜਿਹੜਾ ਆ ਫੋਨ ਦਾ ਉੱਤੇ ਚਲ ਜਾਂਦਾ, ਇੱਥੋਂ ਤੱਕ ਕਿ ਤੁਹਾਡੇ ਮਾਈਕ੍ਰੋਫੋਨ ਜਾਂ ਜਿਹੜਾ ਕੈਮਰਾ ਵਗੈਰਾ ਹੁੰਦਾ ਉਹ ਸਾਰੇ ਔਨ ਹੋ ਜਾਂਦੇ ਨੇ, ਤੁਹਾਡੇ ਕਾਂਟੈਕਟਸ ਵਗੈਰਾ ਜਿਹੜੇ ਸਾਰੇ ਉੱਧਰ ਚਲੇ ਜਾਂਦੇ ਆ। ਤਾਂ ਇਹਦਾ ਮਤਲਬ ਇਹ ਆ ਕਿ ਮੇਲ ਵਗੈਰਾ ਜਿਹੜੇ ਪੜ੍ਹੇ ਗਏ। ਸਭ ਤੋਂ ਵੱਡੀ ਜਿਹੜੀ ਇਸ ਮਾਮਲੇ ਦੇ ਵਿੱਚ ਗੱਲ ਹੈ ਕਿ 2 ਮੰਤਰੀਆਂ ਦਾ ਨਾਂ ਆ ਗਿਆ, ਮੁੱਖ ਮੰਤਰੀ ਤੇ ਜਿਹੜੇ ਆ ਉਹ ਤੇ ਛੱਡੋ ਰਾਜਾਂ ਦੇ, ਉਹ ਤਾਂ ਲੜਦੇ ਹੀ ਰਹਿੰਦੇ ਆ ਫੋਨ ਟੈਪਿੰਗ ਦੇ ਮਾਮਲੇ 'ਚ। ਇੱਥੇ ਮੋਦੀ ਸਰਕਾਰ ਦੇ ਮੰਤਰੀ ਆ ਗਏ ਆ, ਇਹ ਕਮਾਲ ਦੀ ਗੱਲ ਹੈ। 2 ਵਿੱਚ ਉਹ ਵੀ ਆ ਤੇ ਉਹਨਾਂ ਦਾ ਕੀ ਹੁਣ ਰੋਲ ਸੀਗਾ ਸਮਝ ਤੋਂ ਪਰੇ ਹੈ ਕਿ ਉਹਨਾਂ ਨੂੰ ਕਾਹਤੋਂ ਇਹਨਾਂ ਨੇ ਟਾਰਗੇਟ ਕੀਤਾ, ਕੀ ਗੱਲ ਆ ਕਿ ਆਪਣੇ ਬੰਦਿਆਂ ਤੇ ਵੀ ਯਕੀਨ ਹੈ ਨਹੀਂ ਤਾਂ ਇਹੀ ਚੀਜ਼ ਸਮਝੀ ਜਾ ਸਕਦੀ ਹੈ ਇਹਦੇ ਵਿੱਚ ਤਾਂ ਕਿ ਇਹਨਾਂ ਦੇ ਆਪਣੇ ਜਿਹੜੇ ਮੰਤਰੀ ਆ, ਜਿੱਦਾਂ ਹੁਣ ਜਿਹੜਾ ਮੌਜੂਦਾ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ, ਮਤਲਬ ਕਿ ਜਿਹਦੇ ਕੋਲ ਆ ਡਿਪਾਰਟਮੈਂਟ ਆ, ਕਮਾਲ ਦੀ ਗੱਲ ਆ, ਅਸ਼ਵਨੀ ਵੈਸ਼ਵਨ, ਉਹਦਾ ਵੀ ਜ਼ਿਕਰ ਆ, ਇਸ ਤਰ੍ਹਾਂ ਪ੍ਰਹਲਾਦ ਸਿੰਘ ਦਾ ਵੀ ਜ਼ਿਕਰ ਆ। ਖੈਰ ਅੱਗੇ ਚੱਲੀਏ, ਇੱਕ ਹੋਰ ਵੀ ਹੈਰਾਨ ਕਰਨ ਵਾਲੀ 2 ਚੀਜ਼ਾਂ ਤੁਹਾਨੂੰ ਦੱਸਦਾ ਮੈਂ, ਉਹ ਤੁਹਾਨੂੰ ਬਹੁਤ ਸ਼ੌਕ ਕਰਨਗੀਆਂ। ਨੰਬਰ 1, ਰੰਜਨ ਗਗੋਈ ਵਾਲਾ ਮਸਲਾ ਤੁਹਾਨੂੰ ਸਭ ਨੂੰ ਯਾਦ ਹੋਣਾ ਹੈ ਜੀ। ਤਾਂ ਜਿਸ ਬੀਬੀ ਨੇ ਸ਼ੋਸ਼ਣ ਦੇ ਦੋਸ਼ ਲਾਏ ਸੀਗੇ, ਆ ਗਿਆ ਨਾ ਮਾਮਲਾ ਯਾਦ, ਰਾਫੇਲ ਡੀਲ ਦੇ ਮਾਮਲੇ ਦੇ ਬਿਲਕੁਲ ਨੇੜੇ ਤੇੜੇ ਦੀਆਂ ਗੱਲਾਂ ਨੇ, ਉਦੋਂ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਸੀ। ਤਾਂ ਜਿਸ ਬੀਬੀ ਨੇ ਦੋਸ਼ ਲਾਏ ਸੀਗੇ ਉਸ ਬੀਬੀ ਦਾ ਵੀ ਹਿਸਾਬ ਲਾ ਲਓ ਕਿ ਨੰਬਰ ਜਿਹੜਾ ਉਹ ਸਰਵੀਲੈਂਸ ਸੂਚੀ ਦੇ ਵਿੱਚ ਸੀ। ਇਹ ਕਮਾਲ ਦੀ ਗੱਲ ਹੈ। ਇੱਕ ਇੰਨੇ ਸਧਾਰਨ ਪੱਧਰ ਤੇ ਕੋਈ ਬੰਦਾ ਜਿਹੜਾ ਉਹ ਰਹਿੰਦਾ ਜਿਉਂਦਾ, ਕਿਉਂਕਿ ਬਹੁਤ ਵੱਡੀ ਕੋਈ ਅਧਿਕਾਰੀ ਨਹੀਂ ਸੀਗੀ। ਇਸ ਤੋਂ ਇਲਾਵਾ ਉਹਦਾ ਪਤੀ ਦਾ ਸੀ ਨੰਬਰ। ਔਰ ਕਮਾਲ ਦੀ ਗੱਲ ਹੈ ਕਿ ਉਸ ਤੋਂ ਬਾਅਦ ਸੈਟਲਮੈਂਟ ਹੋਈ, ਉਸ ਤੋਂ ਬਾਅਦ ਉਹਨੂੰ ਦੁਬਾਰਾ ਜੁਆਇਨਿੰਗ ਕਰਵਾਈ ਗਈ ਔਰ ਜਿਹੜਾ ਉਹਦਾ ਪਤੀ ਸਸਪੈਂਡ ਕੀਤਾ ਗਿਆ ਸੀ ਦਿੱਲੀ ਪੁਲਿਸ ਚੋਂ, ਉਹ ਵਾਪਸ ਆਇਆ। ਸ਼ਾਇਦ ਇਹ ਕੜੀਆਂ ਜੋੜ ਸਕਦੇ ਹੋ ਤੁਸੀਂ। ਦੂਜੀ ਚੀਜ਼ ਜਿਹੜੀ ਮੇਰੇ ਲਈ ਇੱਕ ਕਹਿ ਲਓ ਕਿ ਬੜਾ ਜਿੱਦਾਂ ਕਹਿ ਲਓ ਕਿ ਕਮਾਲ ਦਾ ਵਿਸ਼ਾ ਮਿਲਿਆ, ਔਰ ਉਹ ਥੋੜਾ ਤੁਸੀਂ ਵੀ ਖੋਲ ਲੈਣਾ। ਸਾਡੇ ਇੱਥੇ ਜਿਹੜੀ ਬੀਬੀ ਹੈ ਨਾ, ਸਭ ਤੋਂ ਤਗੜੀ ਵਾਇਰੋਲੋਜਿਸਟ ਜਿਹਨੂੰ ਆਪਾਂ ਕਹਿੰਦੇ ਆ, ਗਗਨਦੀਪ ਕੰਗ ਕਿਹਾ ਜਾਂਦਾ ਹੈ। ਜਿਹੜੇ ਤਗੜੇ ਮਤਲਬ ਇਹ ਨਹੀਂ ਹੈ ਕਿ ਉਹ ਸਭ ਤੋਂ ਉੱਤੇ ਹੋਏਗੀ, ਕਹਿਣ ਦਾ ਮਤਲਬ ਕਿ ਮੰਨੇ ਪ੍ਰਮੰਨੇ ਜਿਹੜੇ ਹੁੰਦੇ ਆ ਉਹਨਾਂ ਚੋਂ ਨਾਮ ਆ ਵਾਇਰੋਲੋਜਿਸਟ ਗਗਨਦੀਪ ਕੌਰ ਕੰਗ ਦਾ। ਇਸ ਬੀਬੀ ਦਾ ਵੀ ਨੰਬਰ ਵਿੱਚ ਹੈ। ਔਰ ਕਮਾਲ ਦੀ ਗੱਲ ਆ ਕਿ ਇਹਨੂੰ ਚੁਣਿਆ ਗਿਆ 2018 ਦੇ ਵਿੱਚ। ਇਹ ਚੀਜ਼ ਹੁਣ ਤੁਸੀਂ ਥੋੜੀ ਜਿਹੀ ਨੋਟ ਕਰਕੇ ਚਲੋ, 2018-19 ਦੇ ਵਿੱਚ ਇਹਨੂੰ ਚੁਣਿਆ ਜਾਂਦਾ। ਔਰ ਸਭ ਤੋਂ ਵੱਡੀ ਗੱਲ ਆ ਕਿ ਇਹਨੂੰ ਬੀਬੀ ਨੂੰ ਮਤਲਬ ਕਿ ਸਰਵੀਲੈਂਸ ਤੇ ਲਾ ਕੇ ਫਿਰ ਚੁਣਿਆ ਜਾਂਦਾ ਹਰੀ ਮੈਨਨ। ਹਰੀ ਮੈਨਨ ਕੌਣ ਹੈ? ਬਿਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਦਾ ਇੰਡੀਅਨ ਜਿਹੜਾ ਕਰਤਾ ਸੀਗਾ। ਇਹ ਹੁਣ ਕਮਾਲ ਦੀ ਕੜੀ ਜੁੜ ਰਹੀ ਹੈ। ਤੁਸੀਂ ਦੇਖੋ 2019 ਉਹ ਸਮਾਂ, ਯਾਨੀ ਠੀਕ ਕਰੋਨਾ ਤੋਂ ਪਹਿਲਾਂ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਂ ਇਹਨਾਂ ਨੂੰ
ਸਰਵੀਲੈਂਸ ਸੂਚੀ ਦੇ ਵਿੱਚ ਪਾਇਆ ਜਾ ਰਿਹਾ। ਇਹ ਇੰਟਰਸਟਿੰਗ ਵਿਸ਼ਾ ਹੈ। ਕਰੋਨਾ ਦੇ ਪੱਖ ਤੋਂ ਜਾਂ ਕਹਿ ਲਓ ਕਿ ਜਿਹੜੇ ਲੋਕ ਇਸ ਚੀਜ਼ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ ਉਹਨਾਂ ਵਾਸਤੇ ਇਹ ਇੱਕ ਨਵੀਂ ਜਿਗਿਆਸਾ ਦਾ ਵਿਸ਼ਾ ਹੈ। ਸੋ ਇਹ ਹੁਣ ਤੱਕ ਤੁਸੀਂ ਦੇਖ ਲਓ ਕਿ ਕਿੱਡੇ ਤਕੜੇ ਤੱਥ ਨਿਕਲ ਰਿਹਾ। ਅੱਛਾ, ਹੁਣ ਸਰਕਾਰ ਦਾ ਪੱਖ ਵੀ ਜ਼ਰੂਰੀ ਹੈ। ਇਹਨਾਂ ਨੇ ਅੱਜ ਕਾਂਗਰਸੀਆਂ ਨੇ ਕੀਤਾ ਸੀਗਾ ਪ੍ਰੈਸ ਕਾਨਫਰੰਸ ਕਰਕੇ, ਮਤਲਬ ਕਿ ਖੁਲਾਸਾ ਕਹਿ ਲਓ ਜਾਂ ਜਿੱਦਾਂ ਵੀ ਹੈ। ਫਿਰ ਇਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਦੇਸ਼ ਧਰੋਹ ਕੀਤਾ ਵਾ। ਇਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਹੁਣ ਭਾਰਤੀ ਜਸੂਸ ਪਾਰਟੀ ਬਣ ਗਈ ਆ। ਤਾਂ ਦੂਜੇ ਪਾਸੇ ਇਹਨਾਂ ਨੇ ਕੁਝ ਘਟਨਾਵਾਂ ਉਹਨਾਂ ਦੇ ਕਾਰਜਕਾਲ ਦੀਆਂ ਦੱਸੀਆਂ। ਦੇਖੋ, ਇੰਡੀਆ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਚਾਹੇ ਭਾਜਪਾ ਦੀ ਸਰਕਾਰ ਆ ਤੇ ਚਾਹੇ ਕਾਂਗਰਸ ਦੀ ਸਰਕਾਰ ਆ, ਸਾਰੇ ਹੀ ਆਪੋ ਆਪਣੇ ਪੱਧਰ ਤੇ ਫੋਨ ਟੈਪ ਵਗੈਰਾ ਜਿਹੜੇ ਆ ਉਹ ਇਹ ਖੇਡ ਖੇਡਦੇ ਆ। ਇਹਨਾਂ ਦੇ ਰਾਜਸਥਾਨ ਦੇ ਰਾਜ ਦੇ ਵਿੱਚ ਤੇ ਦੇਖ ਲਓ ਕਿ MLA ਵੀ ਦੋਸ਼ ਲਾ ਰਹੇ ਸੀਗੇ। ਸੋ ਇਹ ਕਹਾਣੀ ਹੈ। ਕਹਿੰਦੇ ਆ ਕਿ ਰਾਜੀਵ ਗਾਂਧੀ ਨੇ ਚੰਦਰ ਸ਼ੇਖਰ ਦੀ ਸਰਕਾਰ ਇਸੇ ਕਰਕੇ ਡੇਗ ਦਿੱਤੀ ਸੀ ਕਿਉਂਕਿ 2 ਪੁਲਿਸ ਵਾਲੇ ਜਿਹੜੇ ਆ ਘਰ ਦੇ ਕੋਲ CID ਕਰਦੇ ਨਜ਼ਰ ਆਏ ਸੀਗੇ। ਇਹ ਇੱਕ ਬਹੁਤ ਵੱਡਾ ਚਲੋ ਕਿ ਸਿਆਸੀ ਘਟਨਾਕ੍ਰਮ ਹੈ ਜਿਹੜਾ ਕਿ ਦਰਜ ਹੈ ਇਤਿਹਾਸ ਦੇ ਵਿੱਚ। ਖੈਰ, ਹੁਣ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਕਿ ਨਾ ਜੀ, ਉਹਨਾਂ ਨੇ ਤਾਂ ਜਿੱਦਾਂ ਹੁਣ ਮੈਂ ਦੱਸਿਆ ਤੁਹਾਨੂੰ ਕਿ 16-17 ਮੀਡੀਆ ਹਾਊਸ ਜਿਹੜੇ ਖੋਜ ਕਰ ਰਹੇ ਸੀ ਤਾਂ ਉਹਨਾਂ ਦੇ ਵਿੱਚੋਂ ਦਾ ਵਾਇਰ ਵੀ ਸੀ ਇੰਡੀਆ ਦਾ। ਤਾਂ ਦਾ ਵਾਇਰ ਦੇ ਉਹਨਾਂ ਨੇ ਪਰਤਾਂ ਖੋਲ ਦਿੱਤੀਆਂ ਕਿ ਦੇਖੋ ਜੀ, ਆਜ ਖੋਲ ਕੇ ਕਹਿੰਦੇ ਕਿ ਐਂ ਕਰਦੇ ਰਹੇ, ਫਲਾਣੀ ਸਟੋਰੀ ਇਹਨਾਂ ਦੀ ਗਲਤ ਸਾਬਤ ਹੋਈ ਫਲਾਣੀ। ਤੇ ਐਮਨੈਸਟੀ ਇੰਟਰਨੈਸ਼ਨਲ ਕਹਿੰਦੇ ਜੀ ਇਹਨਾਂ ਤੋਂ ਅਸੀਂ ਫੰਡਾਂ ਦਾ ਹਿਸਾਬ ਮੰਗਿਆ ਸੀ, ਇੱਥੋਂ ਦੌੜ ਗਏ ਇੰਡੀਆ ਚੋਂ, ਹੁਣ ਸਾਡੀ ਬਦਨਾਮੀ ਕਰਦੇ। ਚਲੋ ਜੀ ਚਲੋ ਮੇਰੇ ਭਾਈ, ਇਹ ਇਹਨਾਂ ਦਾ ਪੱਖ ਹੋ ਗਿਆ। ਹੁਣ ਪੱਖ NSO ਦਾ, ਉਹ ਕਹਿੰਦੇ ਆ ਕਿ ਨਹੀਂ ਜੀ ਅਸੀਂ ਕਿਸੇ ਮਤਲਬ ਕਿ ਇੰਡੀਵਿਜੂਅਲ ਬੰਦੇ ਨੂੰ ਨਹੀਂ ਦਿੰਦੇ ਪੈਗਾਸਸ, ਨਾ ਅਸੀਂ ਕਿਸੇ ਫਰਮ ਨੂੰ ਇਸ ਤਰ੍ਹਾਂ ਦਈਏ, ਇਹ ਸਿਰਫ ਸਰਕਾਰਾਂ ਹੀ ਵਰਤਦੀਆਂ ਮਤਲਬ ਕਿ ਇੰਟਰਨਲ ਸਿਕਿਉਰਿਟੀ ਵਾਸਤੇ। ਤੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੇਖੋ ਜਿਹੜਾ ਇਹਨਾਂ ਨੇ ਸਾਰਾ ਇੱਕ ਖਾਕਾ ਤਿਆਰ ਕੀਤਾ ਸਟੋਰੀ ਦਾ, ਉਹਦੇ ਵਿੱਚ ਕਈ ਇਹੋ ਜਿਹੇ ਦੇਸ਼ ਵੀ ਸ਼ਾਮਲ ਕੀਤੇ ਗਏ ਜਿਹੜੇ ਸਾਡੇ ਕਲਾਇੰਟ ਹੈ ਨਹੀਂ ਗੇ। ਪਰ ਕੀ ਪਤਾ ਜੀ, ਇਹ ਤਾਂ ਹੁਣ ਖੁਦਾ ਹੀ ਜਾਣਦਾ। ਬਹੁਤ ਵੱਡੇ ਪੱਧਰ ਤੇ ਇਸ ਵੇਲੇ ਚਰਚਾ ਚੱਲ ਰਹੀ ਹੈ। ਤੁਸੀਂ ਦੇਖ ਲਓ ਕਿ ਜੋ ਤੱਥ ਨਿਕਲ ਰਹੇ ਨੇ, ਜੋ ਇਹਨਾਂ ਚੀਜ਼ਾਂ ਦੇ ਵਿੱਚੋਂ ਖੁਲਾਸੇ ਹੋ ਰਹੇ ਨੇ, ਉਹ ਵਾਕਿਆ ਹੈਰਾਨ ਕਰਨ ਵਾਲੇ ਆ, ਪਰੇਸ਼ਾਨ ਕਰਨ ਵਾਲੇ ਆ। ਪਰ ਵੇਖਣ ਵਾਲੀ ਗੱਲ ਹੈ ਨਾ ਕਿ ਜੇ ਐਮਨੈਸਟੀ ਇੰਟਰਨੈਸ਼ਨਲ ਨੇ ਜਾਂ ਜਿਹੜੀ ਹੋਰ ਫ੍ਰੈਂਚ ਸੰਸਥਾ ਹੈ ਉਹਨਾਂ ਨੇ ਇਹਨਾਂ ਨੂੰ ਬਦਨਾਮ ਕਰਨਾ ਹੁੰਦਾ ਤੇ ਇੰਨਾ ਟਾਈਮ ਕਿਉਂ ਲਾਉਂਦੇ, ਇੰਨੀ ਖੋਜ ਕਿਉਂ ਕਰਦੇ? ਕਿਉਂਕਿ ਜੋ ਉਹਨਾਂ ਨੇ ਖੋਜ ਕੀਤੀ ਹੈ, ਜਿਵੇਂ ਇੱਕ ਮੈਂ ਤੁਹਾਨੂੰ ਦੱਸਿਆ ਕਿ ਯੂਨੀਵਰਸਿਟੀ ਆਫ ਟੋਰਾਂਟੋ ਦਾ ਵੀ ਇੱਕ ਡਿਪਾਰਟਮੈਂਟ ਇਹਦੇ ਵਿੱਚ ਇਨਵੋਲਵ ਹੈ, ਤਾਂ ਉਹ ਥੋੜ੍ਹੀ ਇਹਨਾਂ ਗੱਲਾਂ ਦੀ ਪੁਸ਼ਟੀ ਕਰਦੇ। ਉਹਨਾਂ ਦੀ ਆਪਣੀ ਵੈਬਸਾਈਟ 'ਤੇ ਜਾ ਕੇ ਪਿਆ ਇਸ ਚੀਜ਼ ਦਾ ਸਾਰਾ। ਕਹਿ ਲਓ ਕਿ ਇਹਦੇ ਵੱਡੇ ਮੀਡੀਆ ਹਾਊਸ ਮੈਂ ਨਹੀਂ ਮੰਨਦਾ ਕਿ ਕਿਸੇ ਕੌਨਸਪੀਰੇਸੀ ਦੇ ਵਿੱਚ ਸ਼ਾਮਲ ਹੋ ਜਾਣਗੇ ਇੰਨੇ ਖਾਸ ਤੌਰ 'ਤੇ। ਕੋਈ ਇੱਕ ਅੱਧਾ ਤਾਂ ਆਪਾਂ ਨੂੰ ਵੀ ਪਤਾ, ਤੁਹਾਡੇ ਵੀ ਇੱਧਰ US ਦੇ ਵਿੱਚ ਵੇਖੋ ਫੰਡਿੰਗ ਦਾ ਰੌਲਾ ਪੈਂਦਾ ਹੈ, ਚਾਈਨਾ ਦੀ ਫੰਡਿੰਗ ਦਾ ਰੌਲਾ ਪੈਂਦਾ ਹੈ ਵੱਡੇ ਵੱਡੇ ਮੀਡੀਆ ਹਾਊਸ ਦਾ। ਪਰੰਤੂ ਇਹ ਆ ਕਿ ਇੰਨੇ ਜ਼ਿਆਦਾ ਮੀਡੀਆ ਹਾਊਸ ਕਲੱਬ ਹੋ ਕੇ ਜਦੋਂ ਜਾਂਦੇ ਆ, ਇਕੱਠੇ ਹੋ ਕੇ ਜਾਂਦੇ ਆ, ਤਾਂ ਮੈਨੂੰ ਲੱਗਦਾ ਕਿ ਬੜੀ ਘੱਟ ਗੁੰਜਾਇਸ਼ ਰਹਿੰਦੀ ਆ। ਖੈਰ ਚਲੋ, ਸਾਰਿਆਂ ਦੇ ਪੱਖ ਆ ਗਏ ਆ, ਪਰ ਹੁਣ ਇਹ ਵੇਖਣਾ ਕਿ ਜਨਤਾ ਦਾ ਕੀ ਪੱਖ ਆਉਂਦਾ। ਬਹੁਤ ਵੱਡੀ ਘਟਨਾ ਹੈ, ਪਰ ਸਾਡੇ ਇੱਥੇ ਜਨਤਾ ਤੁਹਾਨੂੰ ਪਤਾ ਇਹਨਾਂ ਘਟਨਾਵਾਂ ਪ੍ਰਤੀ ਕਦੇ ਵੀ ਸੁਚੇਤ ਨਹੀਂ ਹੁੰਦੀ, ਕਦੇ ਵੀ ਉਹ ਸੁਹਿਰਦ ਨਹੀਂ ਹੁੰਦੀ। ਇਹ ਤਾਂ ਇੱਕ ਮਾਮਲਾ ਤੇ ਸੋਚਣ ਵਿਚਾਰਨ ਵਾਲਾ। ਤੇ ਜੇ ਇਹ ਲੋਕ ਇਸੇ ਤਰ੍ਹਾਂ ਹੀ ਇਹਨਾਂ ਘਟਨਾਵਾਂ ਨੂੰ ਲੈਂਦੇ ਰਹੇ, ਵੰਡੇ ਰਹੇ, ਇਹ ਮਾਮਲਾ ਤੇ ਇਸ ਤਰ੍ਹਾਂ ਦਾ ਹੀ ਹੋ ਜਾਏਗਾ ਕਿ ਸਟੇਟ ਸਰਵੀਲੈਂਸ ਤਾਂ ਫਿਰ ਬਹੁਤ ਜ਼ਿਆਦਾ ਵੱਧ ਜਾਏਗੀ। ਇਹਨਾਂ ਹਟਣਾ ਨਹੀਂ, ਬਾਜ ਨਹੀਂ ਉਹਦੇ। ਸਿਆਣੇ ਕਹਿੰਦੇ ਕਾਲੇ ਕਦੇ ਨਾ ਉਮੜ ਬੱਗੇ, ਚਾਹੇ 100 ਮਣ ਸਾਬਣ ਲੱਗੇ। ਸਰਕਾਰ ਫਿਰ ਜਿਹਦੀ ਮਰਜ਼ੀ ਆ ਗਈ ਇਹ ਕੰਮ ਚੱਲੇਗਾ, ਕਿਉਂਕਿ ਸੁਪਰੀਮ ਕੋਰਟ ਪ੍ਰਾਈਵੇਸੀ ਨੂੰ ਫੰਡਾਮੈਂਟਲ ਰਾਈਟ ਮੰਨ ਚੁੱਕੀ ਹੈ। ਤੁਹਾਡੇ US ਦੇ ਵਿੱਚ ਦੇਖੋ ਉਹਨਾਂ ਨੇ ਵੀ ਖੁਲਾਸਾ ਕੀਤਾ। ਮੈਂ ਪੜ੍ਹ ਰਿਹਾ ਸੀਗਾ ਜੋ ਵਾਸ਼ਿੰਗਟਨ ਪੋਸਟ ਨੇ ਉਹਨਾਂ ਨੂੰ ਸੂਚੀ ਭੇਜੀ ਨਾ NSO ਵਾਲਿਆਂ ਨੂੰ, ਉਹਨਾਂ ਨੇ ਸਾਫ਼ ਤੌਰ ਤੇ ਉਹਦੇ 'ਚ ਕਿਹਾ, ਜਵਾਬ ਦਿੱਤਾ, ਅੰਤਰ ਹੈ ਉਹਨਾਂ ਦਾ ਕਿ ਇਹ US ਦੇ ਕਿਸੇ ਨਾਗਰਿਕ ਵਾਸਤੇ ਨਹੀਂ ਹੈ, ਕੰਮ ਹੀ ਨਹੀਂ ਕਰੂਗਾ। ਮਤਲਬ ਕਿ ਜੇ US ਦਾ ਨੰਬਰ ਹੈ ਨਾ +1 ਤਾਂ ਕੰਮ ਨਹੀਂ ਕਰੇਗਾ, ਜੇ +91 ਹੈ ਤਾਂ ਕੰਮ ਕਰੇਗਾ, ਕਿਉਂਕਿ ਉੱਥੇ ਕਾਨੂੰਨ ਤੁਹਾਡੇ ਇੱਧਰ ਲਾਅ ਜਿਹੜਾ ਵੱਖਰੀ ਕਿਸਮ ਦਾ ਪ੍ਰਾਈਵੇਸੀ ਨੂੰ, ਨਿਜਤਾ ਨੂੰ ਬਹੁਤ ਜ਼ਿਆਦਾ ਪ੍ਰੋਟੈਕਟ ਕੀਤਾ ਜਾਂਦਾ। ਇੱਥੇ ਇਹੋ ਜਿਹਾ ਨਾ ਤਾਂ ਡਾਟਾ ਨੂੰ ਪ੍ਰੋਟੈਕਟ ਕਰਨ ਵਾਲਾ ਕਾਨੂੰਨ ਆ, ਨਾ ਪ੍ਰਾਈਵੇਸੀ ਜਿਹਨੂੰ ਕਿ ਫੰਡਾਮੈਂਟਲ ਰਾਈਟ ਮੰਨਿਆ ਜਾ ਰਿਹਾ, ਨਾ ਉਹਨੂੰ ਪ੍ਰੋਟੈਕਟ ਕੀਤਾ ਜਾ ਰਿਹਾ। ਸਰਕਾਰ ਤਾਂ ਉਲਟਾ ਐਲਾਨੀਆ ਕਹਿ ਰਹੀ ਹੈ ਕਿ ਦੇਖੋ ਅਸੀਂ ਕੁਝ ਮਾਮਲਿਆਂ ਦੇ ਵਿੱਚ ਮਤਲਬ ਕਿ ਅਧਿਕਾਰਤ ਤੌਰ ਤੇ ਕਰਦੇ ਆ, ਅਣਅਧਿਕਾਰਤ ਤੌਰ ਤੇ ਨਹੀਂ। ਇਹ ਜਿਹੜੀ ਰਾਜ ਸਭਾ ਦੇ ਵਿੱਚ ਸਰਕਾਰ ਮੰਨ ਚੁੱਕੀ ਆ ਕਿ ਅਧਿਕਾਰਤ ਤੌਰ ਤੇ ਤਾਂ ਫਿਰ ਪਤਾ ਹੀ ਹੈ ਕਿ ਤੁਸੀਂ ਜਿਨ੍ਹਾਂ ਨੂੰ ਪਾਉਣਾ ਸੋ ਪਾ ਹੀ ਲੈਣਾ।
ਹੁਣ ਆਹ ਮਾਮਲਾ ਹੈ ਕਿ ਦੇਖੋ ਇਹਦਾ ਖਰਚ ਦੱਸਿਆ ਜਾ ਰਿਹਾ ਤਕਰੀਬਨ, ਜਿਹੜਾ ਸਾਰਾ ਦੱਸਿਆ ਜਾ ਰਿਹਾ ਕਿ 50,000 ਬੰਦੇ ਨੂੰ ਜੇ ਇਦਾਂ ਸਰਵੀਲੈਂਸ ਤੇ ਲਾਉਣਾ ਵਾ ਤਾਂ ਤਕਰੀਬਨ 70 ਮਿਲੀਅਨ ਦਾ ਖਰਚਾ। ਇੱਕ ਮੈਂ IT ਸਪੈਸ਼ਲਿਸਟ ਦਾ ਸੁਣ ਰਿਹਾ ਸੀ ਡਿਬੇਟ, ਤੇ ਚਲੋ ਪਤਾ ਨਹੀਂ ਅੰਦਾਜ਼ਨ ਆ, ਪਰ ਵੇਖੋ ਜੇ ਕਿਸੇ ਨੇ ਬਦਨਾਮ ਕਰਨਾ ਹੈ ਇੰਡੀਆ ਤੇ ਇੰਨੀ ਵੱਡੀ ਰਕਮ ਉਹ ਕਿਉਂ ਲਾਏਗਾ? ਖਾਸ ਤੌਰ ਤੇ ਜ਼ਿਕਰ ਤਾਂ ਐਮਨੈਸਟੀ ਦਾ ਆ ਰਿਹਾ, ਜਾਂ ਉਹ ਜਿਹੜੀ ਫ੍ਰੈਂਚ ਸੰਸਥਾ ਹੈ ਉਹਨਾਂ ਦਾ ਕੀ ਲਾਭ ਆ, ਇਹ ਵੀ ਸਰਕਾਰ ਨੂੰ ਸਪਸ਼ਟ ਕਰ ਦੇਣਾ ਚਾਹੀਦਾ ਕਿ ਆਖਰਕਾਰ ਉਹਨਾਂ ਨੂੰ ਲਾਭ ਕੀ ਮਿਲੇਗਾ। ਕਿ ਉਹਨਾਂ ਨੇ ਕਿਸੇ ਹੋਰ ਮੁਲਕ ਤੋਂ ਫੰਡਿੰਗ ਕਰਾਈ ਹੋਈ ਹੈ, ਮਤਲਬ ਕਿ ਉਹਨਾਂ ਨੂੰ ਕੋਈ ਹੋਰ ਮੁਲਕ ਫੰਡ ਕਰ ਰਿਹਾ ਹੈ, ਤੇ ਜੇ ਉਹ ਫੰਡ ਦੇ ਰਿਹਾ ਉਹਨਾਂ ਨੂੰ ਤੇ ਉਹ ਕਿਹੜਾ ਮੁਲਕ ਹੈ, ਸਾਫ਼ ਹੋ ਜਾਣਾ ਚਾਹੀਦਾ ਹੈ। ਸੋ ਲਿਸਟ ਬੜੀ ਲੰਬੀ ਚੌੜੀ ਆ। ਸੋ 50,000 ਤੋਂ ਵੱਧ ਕੁੱਲ 60 ਜਿਹੜੇ ਮੁਲਕਾਂ ਦੇ ਵਿੱਚ ਇਹ ਜਿਹੜੀਆਂ ਲੱਭੀਆਂ ਆ, ਇਹ ਇਕੱਲਾ ਭਾਰਤ ਹੀ ਨਹੀਂ, ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜਾ ਇਹਨਾਂ ਨੇ ਇਹ ਕੀਤਾ ਆ। ਸੋ ਇਹ ਬਹੁਤ ਵੱਡਾ ਆ। ਮੈਨੂੰ ਯਾਦ ਆ ਕੁਛ ਜਿਹੜੇ ਕਹਿ ਲਓ ਵੀ ਦਹਾਕਾ 2 ਦਹਾਕੇ ਪਹਿਲਾਂ ਇੱਥੇ ਇੱਦਾਂ ਦਾ ਹੀ ਇੱਕ ਵਾਟਰਗੇਟ ਸਕੈਂਡਲ ਹੋਇਆ ਸੀ ਨਿਕਸਨ ਦੇ ਟਾਈਮ ਦਾ। ਉਦੋਂ ਉਹਨੇ ਆਪਣੇ ਵਿਰੋਧੀਆਂ ਦੀ ਵਾਇਰ ਟੈਪਿੰਗ ਜਿਹੜੀ ਉਹ ਕੀਤੀ ਸੀ, ਤੇ ਅਗਲਾ ਜਿਹੜਾ ਅਹੁਦੇ ਤੋਂ ਲਾਂਭੇ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ, ਉਸ ਪਾਸੇ ਦਾ ਰਾਹ ਦਿਖਾ ਦਿੱਤਾ ਗਿਆ ਸੀਗਾ। ਤੁਹਾਨੂੰ ਲੱਗਦਾ ਵੀ ਭਾਰਤ ਵਿੱਚ ਕੁਝ ਇੱਦਾਂ ਦੀ ਉਮੀਦ ਜਿਹੜੀ ਉਹ ਕੀਤੀ ਜਾ ਸਕਦੀ ਆ ਵੀ ਇਸ ਨੂੰ ਇੰਨਾ ਵੱਡਾ ਸਕੈਂਡਲ ਬਣੂ? ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ। ਮੈਂ ਉਹੀ ਕਹਿ ਰਿਹਾ ਨਾ ਕਿ US ਦਾ ਲਾਅ, ਜੇ ਤਾਂ US ਦਾ ਲਾਅ ਹੁੰਦਾ ਜਾਂ US ਵਰਗੀ ਡੈਮੋਕ੍ਰੇਸੀ ਜਿਹੜੀ ਹੈ ਨਾ ਉਹ ਇੱਥੇ ਹੁੰਦੀ, ਮੈਂ ਕਿਸੇ ਵੀ ਮੁਲਕ ਦੇ ਕਿਹਾ ਕਿ ਜੇ ਮੰਨ ਲਓ ਜ਼ਿੰਮੇਵਾਰ ਕਿਉਂਕਿ ਦੇਖੋ ਮੁਲਕ ਤਾਂ ਸਰਕਾਰਾਂ ਦੇ ਨਾਲ ਹੀ ਚੱਲਣਾ ਹੈ ਨਾ ਜੀ, ਤੇ ਜੇ ਕੋਈ ਵੀ ਜ਼ਿੰਮੇਵਾਰ ਸਰਕਾਰ ਹੁੰਦੀ, ਜਮਹੂਰੀਅਤ ਉਹਦੇ ਰਗਾਂ 'ਚ ਹੁੰਦੀ, ਕਦਰਾਂ ਕੀਮਤਾਂ ਉਹਦੇ ਨਸ ਨਸ 'ਚ ਹੁੰਦੀਆਂ, ਤੇ ਇਹ ਚੀਜ਼ ਜਿਹੜੀ ਆ ਨਾਲ ਦੀ ਨਾਲ ਪਹਿਲੀ ਗੱਲ ਤੇ ਕੁਛ ਅਸਤੀਫੇ ਹੁੰਦੇ, ਫਿਰ ਅੱਜ ਇਲਜ਼ਾਮ ਤਰਾਸ਼ੀ ਨਹੀਂ ਸੀ ਹੋਣੀ, ਇਨਵੈਸਟੀਗੇਸ਼ਨ ਬੈਠਦੀ, ਇਨਵੈਸਟੀਗੇਸ਼ਨ ਹੁੰਦੀ ਕਿ ਹਾਂਜੀ ਵਾਕਿਆ ਇੱਥੇ ਤੇ ਰਾਫੇਲ ਦੇ ਮਾਮਲੇ 'ਚ ਉੱਥੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇੱਥੇ ਕੁਛ ਵੀ ਨਹੀਂ। ਇੱਥੇ ਵੈਕਸੀਨ ਦੇ ਮਾਮਲੇ 'ਚ ਬ੍ਰਾਜ਼ੀਲ 'ਚ ਇਨਵੈਸਟੀਗੇਸ਼ਨ ਚੱਲ ਰਹੀ, ਉਰੇ ਕੁਛ ਵੀ ਨਹੀਂ। ਹੁਣ ਉਹ ਇਹ ਆ ਕਿ ਬਾਹਰਲੇ ਮੁਲਕ ਦੀਆਂ ਜਿਹੜੀਆਂ ਵੱਡੀਆਂ ਮੀਡੀਆ ਸੰਸਥਾਵਾਂ ਉਹ ਰਿਸਰਚ ਕਰ ਰਹੀਆਂ, ਅਸੀਂ ਇੱਥੇ ਇਲਜ਼ਾਮ ਲਾ ਰਹੇ ਹਾਂ। ਸੋ ਇਹ ਕਾਫੀ ਵੱਡਾ ਜਿਹੜਾ ਇੱਕ ਇਸ ਟਾਈਮ ਪੂਰੇ ਵਿਸ਼ਵ ਦੇ ਵਿੱਚ ਹੀ ਮੁੱਦਾ ਜਿਹੜਾ ਉਹ ਬਣ ਚੁੱਕਾ ਹੋਇਆ। ਵੇਖਦੇ ਹਾਂ ਕੀ ਬਣਦਾ ਆ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੀ ਹੈ, ਕਹਿੰਦੇ ਕਿਸਾਨ ਵਿਪ ਨੇ ਸੰਸਦ ਸੈਸ਼ਨ ਦੇ ਪਹਿਲੇ ਦਿਨ ਦਿਖਾਇਆ ਅਸਰ। ਹਾਂਜੀ, ਥੋੜਾ ਆਪਾਂ ਸੰਖੇਪ ਦੇ ਵਿੱਚ ਰੱਖਦੇ ਹਾਂ ਕਿਉਂਕਿ ਲੰਮੀ ਚੌੜੀ ਖਬਰ ਸੀ। ਦੇਖੋ ਕਿਸਾਨ ਵਿਪ ਦਾ ਮਤਲਬ ਉਹਨਾਂ ਨੇ ਜਿਸ ਤਰ੍ਹਾਂ ਕਿਹਾ ਹੋਇਆ ਸੀ, ਅਲਟੀਮੇਟਮ ਦਿੱਤਾ ਸੀਗਾ ਕਿ ਆਪੋਜੀਸ਼ਨ ਨੂੰ ਉੱਥੇ ਬੋਲਣਾ ਪਏਗਾ। ਔਰ ਦੇਖੋ ਪੰਜਾਬ ਦੇ ਮੈਂਬਰ ਪਾਰਲੀਮੈਂਟ ਜਿਹੜੇ ਕਿ ਪਹਿਲਾਂ ਵੀ ਬੋਲੇ ਆ, ਉਹਨਾਂ ਦੀ ਤਾਰੀਫ ਕਰਨੀ ਬਣਦੀ ਹੈ। ਉਸ ਟਾਈਮ ਵੀ ਜਿੰਨੇ ਜੋਗੇ ਸੀ ਰੌਲਾ ਪਾਇਆ, ਕੁਛ ਆ ਗਿਆ ਕੁਛ ਚਲੇ ਗਏ, ਏਦਾਂ ਹੁੰਦਾ ਹੀ, ਇਲਜ਼ਾਮ ਵੀ ਲੱਗਦੇ ਆ ਕਿ ਫਲਾਣਾ ਵੋਟ ਵੇਲੇ ਉਠਾਇਆ ਜੀ, ਫਲਾਣਾ ਬੈਠ ਗਿਆ, ਪਰ ਸਾਰੇ ਬੋਲੇ ਸੀ ਜਿੰਨੇ ਜੋਗੇ ਹੈਗੇ ਆ। ਅੱਜ ਵੀ ਸਾਰਿਆਂ ਨੇ ਹੀ ਆਪੋ ਆਪਣਾ ਸਹਿਯੋਗ ਦਿੱਤਾ ਵਾ। ਉੱਥੇ ਭਗਵੰਤ ਮਾਨ ਨੇ ਕੰਮ ਰੋਕੂ ਮਤਾ ਲਿਆਂਦਾ, ਫਿਰ ਇਸ ਤੋਂ ਇਲਾਵਾ ਸੁਖਬੀਰ ਬਾਦਲ, ਬੀਬਾ ਬਾਦਲ, ਇਹਨਾਂ ਨੇ ਪ੍ਰੋਟੈਸਟ 'ਚ ਹਿੱਸਾ ਲਿਆ। ਕੁਛ ਹੋਰ ਵੀ ਮੈਂਬਰ ਪਾਰਲੀਮੈਂਟ ਸਾਹਿਬਾਨ ਉੱਥੇ ਆਏ ਸੀਗੇ ਇਸ ਪ੍ਰੋਟੈਸਟ ਦੇ ਵਿੱਚ, ਕਿਉਂਕਿ ਮੀਂਹ ਬੜਾ ਪੈ ਰਿਹਾ ਦਿੱਲੀ ਦੇ ਵਿੱਚ, ਔਰ ਵਰਦੇ ਮੀਂਹ ਦੇ ਵਿੱਚ ਹੀ ਜੇ ਤੁਸੀਂ ਵੇਖੋਗੇ ਕਿਸਾਨ ਬੈਠੇ ਆ ਤੇ ਉਹਨਾਂ ਦੇ ਤੰਬੂ ਵਗੈਰਾ ਸਾਰੇ ਹੀ ਡੁੱਬ ਚੁੱਕੇ ਆ। ਪਤਾ ਨਹੀਂ ਅੱਜ ਕੀ ਬਣਨਾ, ਜੇ ਅੱਜ ਰਾਤ ਵੀ ਮੀਂਹ ਨਾ ਰੁਕਿਆ ਨਾ ਤਾਂ ਉਹਨਾਂ ਲਈ ਤਾਂ ਕਹਿਰ ਬਣ ਜਾਏਗਾ, ਕਿਉਂਕਿ ਥਾਵਾਂ ਡੂੰਘੀਆਂ ਹੁੰਦੀਆਂ, ਤੁਹਾਨੂੰ ਪਤਾ ਸੜਕਾਂ ਤੇ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਆ, ਬਹੁਤ ਵੱਡੀ ਸਮੱਸਿਆ ਆ ਜਾਏਗੀ। ਔਰ ਮੀਂਹ ਤੋਂ ਬਾਅਦ ਫਿਰ ਜਦੋਂ ਇਸ ਤਰ੍ਹਾਂ ਦਾ ਭਰਾਓ ਹੁੰਦਾ, ਜਲ ਫਲਾਓ ਹੁੰਦਾ, ਤਾਂ ਹੁੰਦਾ ਕੀ ਹੈ ਕਿ ਬਿਮਾਰੀਆਂ ਵੀ ਸਟਾਰਟ ਹੋ ਜਾਂਦੀਆਂ ਨੇ। ਪਰ ਉੱਥੇ ਤੇ ਇਕੱਠ ਦੇ ਰੂਪ 'ਚ ਬੈਠੇ ਆ, ਚਲੋ ਦੁਆ ਕਰਨੇ ਆ ਕਿ ਸਭੇ ਖੈਰਾਂ ਹੋਣ। ਅੱਛਾ, ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਬੈਨਰ ਵਗੈਰਾ ਵੀ ਇਹਨਾਂ ਨੇ ਲਹਿਰਾਏ ਆ ਜਾ ਕੇ, ਜਸਵੀਰ ਡਿੰਪਾ ਹੋਰਾਂ ਨੇ। ਇਸ ਤਰ੍ਹਾਂ ਮਤਲਬ ਕਿ ਕੁੱਲ ਮਿਲਾ ਕੇ ਜੇ ਆਖੀਏ ਤੇ ਪੰਜਾਬੀ ਮੈਂਬਰ ਪਾਰਲੀਮੈਂਟਾਂ ਨੇ ਮੁੱਲ ਮੋੜਿਆ, ਆਪੋ ਆਪਣੀ ਥਾਂ ਤੇ ਜਾ ਕੇ ਉੱਥੇ ਇਹਨਾਂ ਨੇ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਿਆ। ਸੋ ਅੱਜ ਸੀਗਾ ਸੈਸ਼ਨ ਦਾ ਪਹਿਲਾ ਦਿਨ, ਸ਼ੁਰੂਆਤੀ ਦਿਨ ਸੀਗਾ, ਤੇ ਨਰਿੰਦਰ ਮੋਦੀ ਜਦੋਂ ਭਾਸ਼ਣ ਦੇਣ ਲੱਗੇ ਆ ਲੋਕ ਸਭਾ ਦੇ ਵਿੱਚ, ਤੇ ਇਹਨਾਂ ਨੇ ਮਤਲਬ ਕਿ ਉਹ ਜਿੱਦਾਂ ਕਰਦੇ ਹੁੰਦੇ, ਇੱਕ ਰਵਾਇਤ ਬਣੀ ਆ ਕਿ ਰੀਸ਼ਫਲਿੰਗ ਹੋਈ ਹੈ ਕੈਬਨਿਟ ਦੀ, ਤੁਹਾਨੂੰ ਪਤਾ ਹੀ ਆ ਕੇਂਦਰੀ ਕੈਬਨਿਟ ਦੀ, ਤੇ ਇਹਨਾਂ ਨੇ ਜਦੋਂ ਉਹ ਭਾਸ਼ਣ ਸਟਾਰਟ ਕੀਤਾ ਤੇ ਨਾਲ ਦੀ ਨਾਲ ਹੀ ਵਿਰੋਧੀ ਧਿਰਾਂ ਨੇ ਰੌਲਾ ਚੁੱਕ ਲਿਆ। 7 ਮਿੰਟ ਹੀ ਪ੍ਰਧਾਨ ਮੰਤਰੀ ਬੋਲਿਆ, ਨਹੀਂ ਤੇ 107 ਮਿੰਟ ਤੱਕ ਵੀ ਤੁਹਾਨੂੰ ਪਤਾ ਭਾਸ਼ਣ ਜਾ ਸਕਦਾ ਸੀਗਾ, ਤਾਂ 7 ਮਿੰਟ ਹੀ ਭਾਸ਼ਣ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਕਾਰਵਾਈ ਮਤਲਬ ਕਿ ਸਦਨ ਦੀ ਰੋਕ ਦਿੱਤੀ ਸਪੀਕਰ ਸਾਹਿਬ ਨੇ, ਤੇ ਉਸ ਤੋਂ ਬਾਅਦ ਫੇਰ ਸ਼ੁਰੂ ਹੋਈ, ਫੇਰ ਉਹੀ, ਤੇ ਫਿਰ ਪੱਕੇ ਤੌਰ ਤੇ ਅੱਜ ਦੇ ਦਿਨ ਜਿਹੜੀ ਇਹ ਕਾਰਵਾਈ ਮੁਲਤਵੀ ਕਰ ਦਿੱਤੀ। ਰਾਜ ਸਭਾ ਦੇ ਵਿੱਚ ਵੀ ਇਹੀਓ ਹੀ ਰਿਹਾ। ਹਾਲਾਂਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਖੋ
ਦਲਿਤ ਮੰਤਰੀ ਬਣ ਕੇ ਆਏ ਆ, OBC ਮੰਤਰੀ ਬਣ ਕੇ ਆਏ। ਚਲਾਕ ਬਹੁਤ ਨੇ ਪ੍ਰਧਾਨ ਮੰਤਰੀ, ਤੁਹਾਨੂੰ ਪਤਾ ਹੀ ਹੈ ਸਾਡੇ, ਕਿ ਇਹ ਕੁਛ ਲੋਕ ਆ ਜਿਹੜੇ ਮਤਲਬ ਕਿ ਖੁਸ਼ ਨਹੀਂ ਹੈ ਉਹਨਾਂ ਦੇ ਇੱਥੇ ਆਉਣ ਤੇ। ਵੇਖੋ ਗੱਲ ਕਿੱਧਰ ਦੀ ਕਿੱਧਰ ਨੂੰ ਲੈ ਕੇ ਹੈ ਸਾਹਿਬ, ਕਿ ਇਹ ਦਲਿਤ ਮੰਤਰੀ ਬਣ ਕੇ ਆਏ ਆ, OBC ਆਏ ਆ, ਤੇ ਇਹ ਕੁਛ ਸੱਜਣ ਜਿਹੜੇ ਆ ਉਹਨਾਂ ਨੂੰ ਇਹ ਚੰਗੀਆਂ ਚੀਜ਼ਾਂ ਨਹੀਂ ਲੱਗੀਆਂ। ਮਤਲਬ ਕਿ ਕਿੱਥੋਂ ਦੀ ਗੱਲ ਕਿੱਥੋਂ ਚੁੱਕ ਕੇ ਕਿੱਥੇ ਜੋੜ ਦਿੱਤੀ ਆ, ਇਹੀ ਪ੍ਰਧਾਨ ਸੇਵਕ ਖਾਸੀਅਤ ਰੱਖਦੇ ਆ। ਖੈਰ ਅੱਜ ਦਾ ਦਿਨ ਜੇ ਤੁਸੀਂ ਦੇਖੋਗੇ ਤਾਂ ਕਿਸਾਨੀ ਸੰਘਰਸ਼ ਨੇ ਲੈ ਰਿਹਾ, ਔਰ ਮੇਰੇ ਖਿਆਲ ਦੇ ਨਾਲ ਕਿ ਆਹ ਜਿਹੜਾ ਹੁਣ ਆਪਾਂ ਜਸੂਸੀ ਕਾਂਡ ਕਿਤੇ ਨਾ ਕਿਤੇ ਵਿਚਾਰਦੇ ਜਾ ਰਹੇ ਆ, ਜਿਹਨੂੰ ਨਾਲ ਦੀ ਨਾਲ ਇਹ ਲੱਗਦਾ ਹੈ ਰਾਜ ਕਰਨਵੀਰ ਸਿੰਘ ਜੀ ਇਸ ਸੈਸ਼ਨ ਦੇ ਵਿੱਚ ਅਗਾਂਹ ਜਾ ਕੇ, ਕਿਉਂਕਿ ਕਿਸਾਨੀ ਮੁੱਦਾ ਤਾਂ ਉੱਠਣਾ ਹੀ ਉੱਠਣਾ, ਇਹ ਅਗਾਂਹ ਜਾ ਕੇ ਬਹੁਤ ਵੱਡਾ ਇਹ ਵੀ ਝਗੜੇ ਦਾ ਉੱਥੇ ਕਾਰਨ ਬਣੇਗਾ। ਬਿਲਕੁਲ। ਸੋ ਇਸ ਦੇ ਬਾਰੇ ਵਿਕੀਲੀਕ ਨੇ 2011 ਦੇ ਵਿੱਚ ਥੋੜ੍ਹਾ ਜਿਹਾ ਇਸ਼ਾਰਾ ਕੀਤਾ ਸੀਗਾ ਵੀ ਇਹ ਇੱਕ ਬਹੁਤ ਵੱਡੀ ਨਵੀਂ ਇੰਡਸਟਰੀ ਜਿਹੜੀ ਆ ਇਹ ਆ ਰਹੀ ਆ, ਵੀ ਜਿਸ ਦੇ ਵਿੱਚ ਸਰਕਾਰਾਂ ਆਪਣੇ ਵਿਰੋਧੀਆਂ ਦੇ ਉੱਤੇ ਇਸ ਦੇ ਜ਼ਰੀਏ ਜਿਹੜੀ ਆ ਉਹ ਨਜ਼ਰਸਾਨੀ ਰੱਖਣਗੀਆਂ। ਪਰ ਇੱਕ ਚੀਜ਼ ਨੋਟੇਬਲ ਹੈ ਕਿ ਕੇਜਰੀਵਾਲ ਸਾਹਿਬ ਦਾ ਨਾਂ ਨਹੀਂ ਆ ਰਿਹਾ। ਹੁਣ ਪਤਾ ਨਹੀਂ ਅਗਲੀ ਲਿਸਟ 'ਚ ਹੋਏਗਾ ਕਿ ਨਹੀਂ ਹੋਏਗਾ, ਨਾ ਕੇਜਰੀਵਾਲ ਦਾ, ਨਾ ਰਵੀਸ਼ ਕੁਮਾਰ ਵਰਗੇ ਪੱਤਰਕਾਰ ਦਾ। ਇਹ ਕਮਾਲ ਦੀਆਂ ਗੱਲਾਂ ਨੇ, ਇੰਤਜ਼ਾਰ ਕਰਨਾ ਪਏਗਾ ਸਾਰੀ ਲਿਸਟ ਦਾ। ਬਿਲਕੁਲ ਕਿ ਇੱਕ ਜਿਹੜਾ ਸੁਬਰਾਮਨੀਅਮ ਸਵਾਮੀ ਇਹਨਾਂ ਦਾ, ਉਹ ਕਿੰਨਾ ਬੋਲਦਾ ਇਹਨਾਂ ਦੇ ਖਿਲਾਫ, ਹੋਰ ਕਈ ਬੰਦੇ ਆ ਕਿ ਉਹਨਾਂ ਦੇ ਨਾਮ ਲਿਸਟ ਦੇ ਵਿੱਚ ਹੈ ਨਹੀਂ। ਨਹੀਂ ਬਿਲਕੁਲ, ਆਪਾਂ ਦੇਖਦੇ ਹਾਂ ਵੀ ਹੋਰ ਲਿਸਟ ਦੇ ਵਿੱਚ ਕਿਹਦੇ ਕਿਹਦੇ ਜਿਹੜੇ ਉਹ ਨਾਮ ਆਉਂਦੇ ਹੈਗੇ ਆ। ਅਗਲੀ ਜਿਹੜੀ ਗੱਲ ਕਰੀਏ, ਸਿੱਧੂ ਹੁਣ ਹੋ ਜਾਊਗਾ ਸੂਤ, ਪ੍ਰਧਾਨਗੀ ਮਿਲ ਗਈ ਆ ਹੁਣ ਕਾਂਗਰਸੀਆਂ ਤੇ ਕਹਿੰਦੇ ਦਰਸ਼ਨਾਂ ਨੂੰ ਨਿਕਲਿਆ। ਹਾਂਜੀ, ਕਾਦੀ ਪ੍ਰਧਾਨਗੀ ਮਿਲੀ ਹੈ, ਉਹ ਤਾਂ ਟਿਕਦਾ ਹੀ ਨਹੀਂ ਹੈ, ਬਸ ਗੇੜੇ ਹੀ ਕੱਢੀ ਜਾਂਦਾ, ਗੇੜੇ ਹੀ ਕੱਢੀ ਜਾਂਦਾ। ਮੀਂਹ ਹੋਵੇ, ਹਨੇਰੀ ਹੋਵੇ, ਦੱਬੀ ਫਿਰਦਾ ਕਾਰ, ਵਰਨਾ ਕਾਰ ਰੱਖੀ ਇੱਕ, ਅੱਜ ਤਾਂ ਦੂਸਰੀ ਬਦਲ ਲਈ, ਕਹਿੰਦੇ ਵਰਨਾ ਲੱਕੀ ਹੈ। ਵੈਸੇ ਕਹਿੰਦੇ ਆ ਕਿ ਸਿੱਧੂ ਬੈੱਡ ਤੋਂ ਵੀ ਉੱਤਰ ਲੱਗਿਆ ਪਹਿਲਾਂ ਜੋਤਸ਼ੀ ਨੂੰ ਪੁੱਛਦਾ। ਸੱਚੀ ਗੱਲ, ਇੰਨਾ ਜ਼ਿਆਦਾ ਵਿਸ਼ਵਾਸੀ ਹੈ, ਅੰਧ ਵਿਸ਼ਵਾਸੀ ਕਹਿ ਲਓ, ਕਿ ਅੱਜ ਵੀ ਕਹਿ ਲਓ ਸਾਰਾ ਦਿਨ ਇਹਨਾਂ ਦਾ ਇਸੇ ਤਰ੍ਹਾਂ ਹੀ ਧਮੱਚੜ ਪੈਂਦਾ ਰਿਹਾ। ਖੈਰ ਜੇ ਆਪਾਂ ਦੇਖੀਏ ਤਾਂ ਇਹਨਾਂ ਨੇ ਜਾ ਕੇ ਵੱਖ ਵੱਖ ਮੁਲਾਕਾਤਾਂ ਕੀਤੀਆਂ ਨੇ। ਮੈਂ ਨਾਂ ਗਿਣਾ ਦਿੰਦਾ, ਬੀਬੀ ਰਜਿੰਦਰ ਕੌਰ ਭੱਠਲ ਉਹ ਤਾਂ ਕਹਿੰਦੀ ਕਿ ਇਹ ਸਾਡੇ ਕੁੱਛੜ ਖੇਡਿਆ ਤੇ ਤੁਸੀਂ ਵੇਖਿਆ ਜੇ ਅੱਗੇ ਧਮਕ ਕਿਵੇਂ ਪਾਉਂਦਾ ਮੁੰਡਾ। ਫਿਰ ਇਸ ਤੋਂ ਇਲਾਵਾ ਸੁਨੀਲ ਜਾਖੜ ਦੇ ਘਰ ਪਹੁੰਚਿਆ ਨਵਜੋਤ ਸਿੱਧੂ, ਤ੍ਰਿਪਤਰਜਿੰਦਰ ਸਿੰਘ ਬਾਜਵਾ ਦੇ ਘਰ ਦਾ ਪੂਰਾ ਮੇਲਾ ਲੱਗਾ ਸੀ, ਮਜ਼ਮਾ ਲੱਗਾ ਸੀਗਾ। ਇਸ ਤੋਂ ਇਲਾਵਾ ਜੇ ਵੇਖੀਏ ਤਾਂ ਨਾਗਰਾ ਸਾਹਿਬ ਦੇ ਘਰੇ ਗਿਆ, ਕੇਕ ਵੀ ਆਪ ਹੀ ਲੈ ਗਿਆ, ਪਤਾ ਨਹੀਂ ਕਿੱਥੋਂ ਗੱਡੀ ਭਰ ਕੇ ਲੱਦੀ ਫਿਰਦਾ ਸਾਰਾ ਕੁਝ ਸਮਾਨ, ਤੇ ਕੇਕ ਕੂਕ ਵੀ ਆਪ ਹੀ ਲੈ ਗਿਆ ਉੱਥੇ ਪੂਰੇ, ਮਤਲਬ ਕਿ ਟੌਰ ਦੇ ਨਾਲ ਕੇਕ ਕੂਕ ਕੱਟੇ ਉਹਨਾਂ ਨੇ। ਅੱਗੋਂ ਫਿਰ ਕੋਲਡ ਕਾਫੀ ਪਿਆਈ ਆ, ਤੇ ਨਾਲੇ ਤਾਂ ਪੀਤੀ ਜਾਂਦਾ ਨਾਲੇ ਹੱਸੀ ਜਾਂਦਾ ਸਿੱਧੂ। ਤੇ ਡਰਾਈਵਰ ਇਹਦਾ ਅੱਜ ਕੱਲ੍ਹ ਰਾਜਾ ਵੜਿੰਗ ਆ। ਵੈਸੇ ਇੱਕ ਕਮਾਲ ਦੀ ਗੱਲ ਨੋਟ ਕੀਤੀ ਆ, ਰਾਜਾ ਵੜਿੰਗ ਤੇ ਤੁਹਾਨੂੰ ਪਤਾ ਹੀ ਮਨਪ੍ਰੀਤ ਬਾਦਲ ਆਪਸ ਚ ਤੜਿੰਗ ਨੇ, ਸਾਰਿਆਂ ਦੇ ਘਰੇ ਗੇੜਾ ਕੱਢ ਆਇਆ ਸਿੱਧੂ, ਉੱਧਰ ਨਹੀਂ ਗਿਆ ਮਨਪ੍ਰੀਤ ਬਾਦਲ ਨੇ, ਤੇ ਗੱਡੀ ਰਾਜਾ ਵੜਿੰਗ ਚਲਾਉਂਦਾ ਸੀ। ਦੇਖ ਲਓ, ਲੱਗਦਾ ਇਹੋ ਆ ਕਿ ਗੱਡੀ ਦਾ ਦਰਵਾਜ਼ਾ ਜਿਵੇਂ ਖੁੱਲਿਆ ਉਵੇਂ ਕੈਬਨਟ ਦਾ ਦਰਵਾਜ਼ਾ ਨਾ ਖੁੱਲ ਜਾਵੇ ਕਿਤੇ ਰਾਜਾ ਵੜਿੰਗ ਵਾਸਤੇ, ਇਹਨੂੰ ਕਹਿੰਦੇ ਆ ਨਾ ਰਾਜਨੀਤੀ ਚ। ਖੈਰ ਜੇ ਆਪਾਂ ਦੇਖੀਏ ਤਾਂ ਸਾਰਿਆਂ ਦੇ ਨਾਲ ਮੁਲਾਕਾਤਾਂ ਹੋ ਗਈਆਂ, ਸਾਰਿਆਂ ਦੇ ਨਾਲ ਗੱਲਾਂ ਬਾਤਾਂ ਹੋ ਗਈਆਂ, ਪਰ ਜਿੱਥੇ ਹੋਣੀਆਂ ਚਾਹੀਦੀਆਂ ਸੀ ਤਾਰਾਂ ਉੱਥੇ ਨਹੀਂ ਜੁੜੀਆਂ। ਹੁਣ ਅਗਲਾ ਪ੍ਰੋਗਰਾਮ ਵੀ ਸੁਣ ਲਓ ਸਿੱਧੂ ਦਾ। ਅਗਲਾ ਪ੍ਰੋਗਰਾਮ ਕਹਿੰਦੇ ਆ ਕਿ ਕੱਲ ਦੁਪਹਿਰ ਬਾਅਦ ਚਲੇ ਜਾਏਗਾ ਅੰਮ੍ਰਿਤਸਰ ਵੀ ਫਿਰ ਮੱਥਾ ਟੇਕਣਾ ਇਹਨੇ, ਦਰਬਾਰ ਸਾਹਿਬ ਤੇ ਜਾਏਗਾ ਹੀ ਜਾਏਗਾ ਸਿੱਧੂ। ਫਿਰ ਇਸ ਤੋਂ ਇਲਾਵਾ ਦੁਰਗਿਆਣਾ ਮੰਦਿਰ, ਔਰ ਉਸ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਦੇ ਵਿੱਚ ਜਾਏਗਾ। 20 ਨੂੰ ਖਟਕੜ ਕਲਾਂ ਵਿਖੇ ਸ਼ਹੀਦਾਂ ਨੂੰ ਸਿਜਦਾ ਕਰਨਗੇ। ਛੇਤੀ ਕਰਨਾ ਚਾਹੀਦਾ ਇਹਨਾਂ ਨੂੰ, ਇਹਨਾਂ ਨੇ ਤੇ ਸੁੱਖਾਂ ਹੀ ਬੜੀਆਂ ਸੁੱਖੀਆਂ ਮੇਰੇ ਖਿਆਲ ਦੇ ਨਾਲ। ਇੱਦਾਂ ਹੁਣ ਟਾਈਮ ਬਹੁਤ ਘੱਟ ਰਹਿ ਗਿਆ। ਵੈਸੇ ਅੱਜ ਟਵੀਟ ਦੇ ਤੇਰੇ ਦੇ ਲੈ ਤੇਰੇ ਦੇ ਆਏ ਟਵੀਟ ਕਈ, ਤੇ ਜਿਨ੍ਹਾਂ ਦੇ ਵਿੱਚ ਜ਼ਿਕਰ ਕੀਤਾ ਕਿ ਮੇਰੀ ਜਰਨੀ ਹੁਣ ਸਟਾਰਟ ਹੋਈ ਆ। ਮਤਲਬ ਕਿ 18 ਨੁਕਾਤੀ ਜਿਹੜਾ ਪ੍ਰੋਗਰਾਮ ਦਿੱਤਾ ਵਾ ਹਾਈਕਮਾਨ ਵਾਲਿਆਂ ਨੇ, ਔਰ ਇਸ ਤੋਂ ਇਲਾਵਾ ਜੋ ਮਾਡਲ ਪੰਜਾਬ ਆ ਉਹ ਵੀ ਕਿਤੇ ਨਾ ਕਿਤੇ ਚੇਤਿਆਂ ਦੇ ਵਿੱਚ ਹੈਗਾ ਸਿੱਧੂ ਦੇ। ਤੇ ਕਹਿੰਦਾ ਕਿ ਆਪਾਂ ਭਾਈ ਉਹ ਸਾਰਾ ਕੁਛ ਕਰਨਾ ਤੇ ਜਰਨੀ ਮੇਰੀ ਜਿਹੜੀ ਆ ਹੁਣ ਸਟਾਰਟ ਹੁੰਦੀ ਆ। ਤਾਂ ਦੇਖਦੇ ਹਾਂ ਇਸ ਜਰਨੀ ਦੇ ਵਿੱਚ ਅੱਗੇ ਕੀ ਹੁੰਦਾ ਕੀ ਨਹੀਂ ਹੁੰਦਾ। ਪਰ ਨਵਜੋਤ ਸਿੰਘ ਸਿੱਧੂ ਨੇ ਪੂਰੀ ਸ਼ੈਬਰ ਲਾਈ ਹੋਈ ਆ, ਪੂਰੀ ਰੌਣਕ ਲਾਈ ਹੋਈ ਆ। ਸਾਰਾ ਮੀਡੀਆ ਸਵੇਰ ਤੋਂ ਉੱਠ ਕੇ ਬਸ ਇਸ ਗੱਲ ਦੇ ਵਿੱਚ ਲੱਗ ਜਾਂਦਾ ਆ ਕਿ ਭਾਈ ਸਿੱਧੂ ਕਦੋਂ ਉੱਠਿਆ, ਸਿੱਧੂ ਕਦੋਂ ਨਹਾਤਾ, ਸਿੱਧੂ ਕਦੋਂ ਗੱਡੀ 'ਚ ਬੈਠੂਗਾ,
ਸਿੱਧੂ ਹੁਣ ਕਿਤੇ ਚੱਲਿਆ, ਬਸ ਸਿੱਧੂ ਸਿੱਧੂ ਹੋਈ ਜਾਂਦੀ ਆ। ਜੀ ਜੀ। ਤੇ ਇਸ ਤੋਂ ਅਗਲੀ ਜਿਹੜੀ ਗੱਲ ਕਰ ਲਈਏ, ਕੈਪਟਨ ਵੱਲੋਂ ਪਟਿਆਲਾ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਮੰਤਰੀਆਂ ਤੇ ਵਿਧਾਇਕਾਂ ਨਾਲ ਮੀਟਿੰਗ, ਰਹਿ ਗਏ 6 ਮਹੀਨੇ ਤੇ ਕਰ ਲਓ ਹੁਣ ਮੀਟਿੰਗਾਂ। मेरे दिल के टुकड़े हजार होए, कोई यहाँ गिरा कोई वहाँ गिरा। ये ते दिलों के टुकड़े चुनने वाली गल है। काहदे इत्थे विकास कार्य वेखने, ते एवें गच्चा जिहा देण डए ने लोकां नूं। उत्थे इकट्ठे होए होणे आ कि करिए ते हुण करिए की, क्योंकि लास्ट वारी जदों इन्हां दा फोन आ पिया ते आखदे कि माफी मंग लवे सिद्धू, मुलाकात फेर संभव आ। ते ओह भी उत्थे लागे पासे सारे पासे भौं आया ते कैप्टन ਵੱਲ ਉਹ भी नहीं गया कि मेरियां किहड़ा बावां आकड़ियां। आकड़ च दोवें किते ना किते कह लो फन्ने खां ने आपस दे विच। सो हुण इन्हां ने मीटिंग कीती आ, ਉਹਦੇ ਚ जे देखिए सिद्धू दे नाल अज काफ़ी जमावड़ा सीगा MLAs दा, क्योंकि बीबी रजिया सुल्ताना वल भी गए। तां कुल मिला के ਜਿਹੜੇ ਖਾਸਮ ਖਾਸ ਸੀਗੇ ਨਾ कैप्टन अमरिंदर सिंह दे, और कैप्टन अमरिंदर सिंह दे ਜ਼ਿਲ੍ਹੇ ਦੇ ਜਿਹੜੇ मदन लाल जलालपुरी ते इस तो इलावा निर्मल शतराणा ਉਹ भी नाल तुरे। ते ਜਿਹੜਾ जलालपुरी आ ਉਹ ਤਾਂ ਗੱਡੀ 'ਚ बैठा सी, सिद्धू ने चेचा ਨੂੰ ਬਿਠਾਇਆ ਨਾਲ ਤੇ ਸੈਲਫੀ ਵੀ ਕਹਿੰਦਾ ਖਿੱਚ ਸੈਲਫੀ ਖਿੱਚ ਕੇ ਤੇ ਉਹ ਵੀ ਪਾਈ। ਮਤਲਬ ਕਿ ਵੇਖੋ ਕਿੱਡੀ ਹਾਸੋਹੀਣੀ ਸਥਿਤੀ ਬਣੀ ਪਈ ਕਈਆਂ ਦੀ, ਕਈ MLA ਦੀ। ਤੇ ਜਲਾਲਪੁਰੀ ਸਿੱਧੂ ਦੀ ਗੱਡੀ 'ਚ ਉਤਰ ਕੇ ਮੁੜ ਕੇ ਕੈਪਟਨ ਵਾਲੀ ਬੈਠ ਕੇ ਚਲੇ ਗਏ, ਉਧਰ ਵੀ ਮੀਟਿੰਗ ਕਰ ਰਹੇ ਆ। ਸੋ ਆਹ ਕੁਛ ਚੱਲੀ ਜਾਂਦਾ। ਬ੍ਰਹਮ ਮਹਿੰਦਰਾ ਪੁਰਾਣੇ ਸਾਥੀ ਹੈ, ਕੈਪਟਨ ਦੇ ਨਾਲ ਰਹਿਣਗੇ। ਸਾਧੂ ਸਿੰਘ ਧਰਮਸੋਤ ਤਾਂ ਤੁਹਾਨੂੰ ਪਤਾ ਬਚਾਇਆ ਮਸਾ ਸੀ, ਨਾਲ ਰਹਿਣਗੇ। ਕੁਛ ਵਿਧਾਇਕ ਆ ਤਾਂ ਉਹ ਬਸ ਚਰਚਾ ਕਹਿੰਦੇ ਆ ਵਿਕਾਸ ਕਾਰਜਾਂ ਦੀ ਉੱਥੇ ਕਿਹਨੂੰ ਸੁੱਧ ਹੋਣੀ ਆ। ਮਸਲਾ ਤੇ ਇਹੀ ਹੋਏਗਾ ਕਿ ਹੁਣ ਬਣ ਕੀ ਗਿਆ ਸੀ, ਕਿਆ ਹੋ ਗਿਆ ਦੇਖਦੇ। ਸੋ ਇਹ ਹੁਣ ਕੀ ਹੋ ਗਿਆ ਦੇਖਦੇ। ਬਾਕੀ ਹੁਣ ਸਵੇਰੇ ਪਤਾ ਲੱਗੇਗਾ। ਵੈਸੇ ਇੱਕ ਵਿੱਚੋਂ ਖਬਰ ਉੱਡੀ ਸੀਗੀ ਕਿ ਕੈਪਟਨ ਨੇ ਕੱਲ ਲੰਚ ਤੇ ਬੁਲਾਇਆ ਵਾ, ਮਤਲਬ ਕਿ ਆਪਣੇ ਆਗੂਆਂ ਨੂੰ, ਵਿਧਾਇਕਾਂ ਨੂੰ, ਸਾਂਸਦਾਂ ਨੂੰ, ਇਸ ਤਰ੍ਹਾਂ ਮਤਲਬ ਕਿ ਚੰਗੇ ਤਗੜੇ ਲੀਡਰ ਜਿਹੜੇ ਆ ਪੰਚਕੂਲੇ ਸੱਦੇ ਲੰਚ ਤੇ। ਬਾਅਦ ਦੇ ਵਿੱਚ ਦੇਰ ਨਾਲ ਇਹ ਖਬਰ ਆ ਗਈ ਕਿ ਨਹੀਂ ਜੀ, ਅਸੀਂ ਕੋਈ ਲੰਚ ਤੇ ਬੁਲਾਵਾ ਨਹੀਂ ਦਿੱਤਾ। ਸੋ ਇਹ ਆਪਣੇ ਆਪ ਦੇ ਵਿੱਚ ਰੌਚਕ ਗੱਲ ਆ ਕਿ ਕੈਪਟਨ ਦੀ ਟੀਮ ਜਿਹੜੀ ਆ ਉਹ ਹਾਲੇ ਪਰ ਤੋਲ ਰਹੀ ਆ ਕਿ ਉਡਾਰੀ ਜਿਹੜੀ ਆ ਉਹ ਕਿੰਨੀ ਕੁੱਚੀ ਭਰੀ ਜਾਵੇ, ਕਿਸ ਤਰ੍ਹਾਂ ਦੀ ਭਰੀ ਜਾਵੇ। ਸਮਾਂ ਦੇਖਿਆ ਜਾਵੇ, ਸਮੇਂ ਦੀ ਚਾਲ ਦੇਖੀ ਜਾਵੇ, ਰਾਜਨੀਤੀ ਦੇ ਵਿੱਚ ਜੋ ਇਹ ਨਵਾਂ ਬਦਲਾਅ ਆ ਰਿਹਾ ਕਾਂਗਰਸ ਦੇ ਵਿੱਚ, ਇਹਦਾ ਤਕਾਜ਼ਾ ਮੰਨ ਲਿਆ ਜਾਵੇ, ਇਹਦਾ ਭਾਣਾ ਮੰਨ ਲਿਆ ਜਾਵੇ, ਜਾਂ ਫਿਰ ਇੱਕ ਕਾਊਂਟਰ ਫਾਈਟ ਸ਼ੁਰੂ ਕੀਤੀ ਜਾਵੇ। ਸ਼ਾਇਦ ਇਸੇ ਚੀਜ਼ ਦਾ ਹੀ ਚਿੰਤਨ ਆ, ਇਸੇ ਚੀਜ਼ ਦਾ ਹੀ ਮੰਥਨ ਆ। ਜੀ। ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਮਨੀਸ਼ਾ ਗੁਲਾਟੀ ਦਾ ਲਿਖਤੀ ਪੱਤਰ। ਹਾਂਜੀ, ਇਹਨਾਂ ਨੇ ਲੈਟਰ ਲਿਖਿਆ ਵਾ। ਇਹਦੇ 'ਚ ਇਹਨਾਂ ਨੇ ਕਿਆ ਹੋਣਾ ਹੈ, ਵੈਸੇ ਸਾਰਾ ਪੱਤਰ ਤਾਂ ਨਹੀਂ ਮੈਂ ਪੜ੍ਹ ਸਕਿਆ, ਜਿਹਦੇ 'ਚ ਮੋਟੇ ਤੌਰ 'ਤੇ ਆਪਾਂ ਦੇਖੀਏ ਤਾਂ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਨਾਮ 'ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਚੱਲ ਰਿਹਾ ਸਾਰਾ ਕੁਛ, ਸਟੱਡੀ ਕਰਨ ਜਾਂਦੀਆਂ ਜਿਸ ਤਰ੍ਹਾਂ ਬੱਚੀਆਂ, ਤੇ ਉਹਨਾਂ ਦੇ ਵਿੱਚ ਹੁਣ ਜਿਹੜਾ ਵਿਆਹ ਵਾਲਾ ਹੈ ਡਿਸਪਿਊਟ ਜਿਸ ਤਰ੍ਹਾਂ ਚੱਲ ਰਹੇ ਆ ਕੁਛ, ਉਹਨਾਂ ਚੀਜ਼ਾਂ ਦੇ ਬਾਬਤ ਹੀ ਪੱਤਰ ਲਿਖਿਆ ਹੋਏਗਾ। ਸੋ ਇਹਨਾਂ ਨੇ ਕਿਹਾ ਹੋਣਾ ਕਿ ਹਾਂ ਭਾਈ ਤੁਸੀਂ ਕਾਰਵਾਈ ਵਗੈਰਾ ਕਰੋ। ਪਰ ਮੇਰੇ ਖਿਆਲ ਦੇ ਨਾਲ ਦੇਖੋ ਠੀਕ ਆ, ਬੀਬੀ ਮਨੀਸ਼ਾ ਗੁਲਾਟੀ ਅੱਛੇ ਐਕਟਿਵ ਹੋਏ ਆ, ਬਿਲਕੁਲ ਸਰਕਾਰ ਦੇ ਐਂਡ ਵਾਲੇ ਪੜਾਅ 'ਤੇ ਪਹਿਲਾਂ ਵੀ ਹੋ ਜਾਣਾ ਚਾਹੀਦਾ ਸੀ। ਦੂਜੀ ਗੱਲ ਇਹ ਆ ਕਿ ਇੱਥੇ ਤੇ ਚਲੋ ਵਿਕਟਮ ਜਿਹੜੇ ਆ ਉਹ ਬੰਦੇ ਨੇ, ਤੇ ਫਿਰ ਇਹਨਾਂ ਨੂੰ ਇਹ ਕਿਉਂ ਨਹੀਂ ਸੁਝਦਾ ਕਿ ਸਰਕਾਰ ਨੂੰ ਆ ਕੇ ਜਨਾਨਾ ਕਮਿਸ਼ਨ ਜਦੋਂ ਹੈਗਾ ਹੀ ਹੈ ਤੇ ਇੱਕ ਮਰਦਾਨਾ ਕਮਿਸ਼ਨ ਵੀ ਬਣਾਉਣ। ਆਪ ਹੀ ਦੋਨੇ ਸਾਂਭੀ ਫਿਰਦੇ ਆ ਨਾ ਕਿ ਜਨਾਨੀਆਂ ਦੀ ਵੀ ਗੱਲ ਬੀਬਾ ਜੀ ਨੂੰ ਕਰਨੀ ਪੈਂਦੀ ਆ ਤੇ ਬੰਦਿਆਂ ਦੀ ਵੀ ਗੱਲ। ਅੱਜ ਕੱਲ੍ਹ ਬੰਦੇ ਵੀ ਪੀੜਤ ਆ, ਜਦੋਂ ਬੰਦੇ ਪੀੜਤ ਆ ਤਾਂ ਮਰਦਾਨਾ ਕਮਿਸ਼ਨ ਬਣਾਉਣਾ ਚਾਹੀਦਾ, ਪਹਿਲੀ ਗੱਲ ਤੇ ਆ। ਦੂਜੀ ਗੱਲ ਇਹ ਆ ਕਿ ਵੇਖੋ ਤੁਸੀਂ ਜਸਟਿਨ ਟਰੂਡੋ ਨੂੰ ਹੁਣ ਚਿੱਠੀ ਲਿਖਦੇ ਹੋ, ਪਹਿਲਾਂ ਆਪਣੇ ਜਿਹੜੇ ਇੱਥੋਂ ਦੇ ਸਰਕਾਰ ਵਾਲੇ ਇਹਨਾਂ ਨੂੰ ਤੇ ਚਿੱਠੀ ਲਿਖੋ, ਕਿਉਂਕਿ ਸੁਸ਼ਮਾ ਸਵਰਾਜ ਜਦੋਂ ਵਿਦੇਸ਼ ਮੰਤਰੀ ਹੁੰਦੇ ਸੀ ਤਾਂ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਕਾਨੂੰਨ ਬਣ ਗਿਆ, ਤੁਹਾਨੂੰ ਪਤਾ ਹੀ ਆ, ਜਿਸ ਤਰ੍ਹਾਂ ਕੁਛ NRI ਲਾੜਿਆਂ ਨੇ ਕੀਤਾ ਤੇ ਉਹਨਾਂ ਤੇ ਕਿੰਨੀ ਸਖਤੀ ਕੀਤੀ ਗਈ, ਕਿੰਨਾ ਸਖਤ ਉਹਨਾਂ ਨੇ ਕਾਨੂੰਨ ਲੈ ਆਂਦਾ ਸੀ ਬਾਅਦ ਦੇ ਵਿੱਚ। ਤਾਂ ਠੀਕ ਉਸੇ ਤਰ੍ਹਾਂ ਦਾ ਇੱਕ ਕਾਨੂੰਨ ਇੱਥੇ ਹੋਣਾ ਚਾਹੀਦਾ। ਸੋ ਪਹਿਲਾਂ ਮਤਲਬ ਕਿ ਠੀਕ ਹੈ, ਪੱਤਰ ਵਿਹਾਰ ਕਰਨ ਦੇ ਵਿੱਚ ਕੋਈ ਉਹ ਨਹੀਂ ਹੈਗੇ, ਕੋਈ ਹਰਜਾ ਨਹੀਂ ਹੈਗਾ। ਚਲੋ ਇਹ ਵੀ ਬੈਠੇ ਆ ਵਧੀਆ ਪੋਸਟ ਤੇ ਨੇ। ਗੱਲ ਇਹ ਆ ਕਿ ਪਹਿਲਾਂ ਆਪਣੀ ਸਰਕਾਰ ਨੂੰ ਕਹੋ ਤੁਸੀਂ ਇਹ ਕੋਈ ਨਾ ਕੋਈ ਬਿਠਾਓ, ਇੱਥੇ ਕਮੇਟੀ ਬਿਠਾ ਲਓ ਕੋਈ ਛੋਟੀ ਮੋਟੀ, ਜਿਹੜੀ ਇਹਨਾਂ ਚੀਜ਼ਾਂ ਤੇ ਚੰਗੀ ਤਰ੍ਹਾਂ ਗਹੀਨਤਾ ਦੇ ਨਾਲ ਮੱਥਾ ਖਪਾਈ ਕਰੇ ਕਿ ਸਮੱਸਿਆ ਹੈ ਕਿੱਥੇ, ਸਮੱਸਿਆ
ਪਾਰਟੀਕੂਲਰ ਕਿਸੇ ਇੱਕ ਥਾਂ ਤੇ ਨਹੀਂ ਹੁੰਦੀ, ਕੇਸ ਦਰ ਕੇਸ ਸਮੱਸਿਆ ਵੱਖਰੀ ਹੁੰਦੀ ਹੈ ਕਈ ਵਾਰੀ। ਸੋ ਓਵਰਆਲ ਤੁਹਾਨੂੰ ਇੱਕ ਦੇਖਣਾ ਪਏਗਾ ਨਤੀਜਾ ਕੱਢ ਕੇ ਕਿ ਹਾਂ ਭਾਈ ਅਸੀਂ ਇੱਥੇ ਕੀ ਕਰ ਸਕਦੇ, ਕਾਨੂੰਨ ਦੇ ਮੁਤਾਬਕ ਕੀ ਕਰ ਸਕਦੇ ਹਾਂ, ਸਮਾਜਿਕ ਅਵੇਅਰਮੈਂਟ ਦੀ ਕਿਤੇ ਜ਼ਰੂਰਤ ਆ ਉਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ। ਸੋ ਹਰ ਇੱਕ ਪੱਖ ਤੋਂ ਇਹ ਚੀਜ਼ਾਂ ਸੋਚਣ ਦੀ ਲੋੜ ਹੁੰਦੀ ਹੈ। ਇਹ ਨਹੀਂ ਹੈ ਕਿ ਇੱਕ ਪੱਤਰ ਲਿਖ ਦਿੱਤਾ, ਫੋਟੋਆਂ ਕਰਾ ਲਈਆਂ ਵਗੈਰਾ ਵਗੈਰਾ। ਆਪਣੀ ਸਰਕਾਰ ਨੂੰ ਵੀ ਕਹੋ ਜਿੱਥੇ ਜ਼ਰੂਰਤ ਹੈ ਕਿ ਇਹ ਵੀ ਇਸ ਮਸਲੇ ਦੇ ਹੱਲ ਵਾਸਤੇ ਕੋਸ਼ਿਸ਼ਾਂ ਕਰਨਾ। ਤੇ ਬਾਕੀ ਇੱਕ ਕਿਸੇ ਨੇ ਰੋਜ਼ਾਨਾ ਸਪੋਕਸਮੈਨ ਦੇ ਪੇਜ ਤੇ ਬੀਬੀ ਬਾਰੇ ਕੋਈ ਅਪਸ਼ਬਦ ਬੋਲੇ ਸੀ, ਉਹਨਾਂ ਦੇ ਖਿਲਾਫ ਵੀ ਕਾਰਵਾਈ ਜਿਹੜੀ ਆ ਕਰਾ ਦਿੱਤੀ ਗਈ ਆ। ਪਰ ਮੇਰਾ ਮੰਨਣਾ ਕਿ ਠੀਕ ਹੈ, ਆਲੋਚਨਾ ਜਿਹੜੀ ਆ ਉਹ ਕਰਨੀ ਚਾਹੀਦੀ ਹੈ, ਪਰ ਨਿੱਜੀ ਕਿਰਦਾਰ ਤੇ ਜਿਹੜਾ ਜਾਣ ਵਾਲਾ ਕੰਮ ਚੱਲਿਆ ਪਿਆ ਨਾ, ਇਹਨੇ ਬਿਲਕੁਲ ਕਹਿ ਲਓ ਕਿ ਸਾਡਾ ਮੈਨੂੰ ਲੱਗਦਾ ਜਿਹੜਾ ਸੋਸ਼ਲ ਮੀਡੀਆ ਨਾ ਇਹਦੇ ਤੋਂ ਵੀ ਇੱਕ ਵਰਗ ਨੂੰ ਬਹੁਤ ਜ਼ਿਆਦਾ ਨਿਰਾਸ਼ ਕਰ ਦੇਣਾ, ਜਿਵੇਂ ਵਟਸਐਪ ਵਗੈਰਾ ਤੋਂ ਆ ਜਿਵੇਂ ਹੁਣ ਆ ਸਰਵੀਲੈਂਸ ਵਾਲੇ ਮਾਮਲੇ ਨੇ ਮਨ ਇਕੱਠੇ ਕੀਤੇ ਹੋਏ ਆ। ਜੀ ਜੀ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰਦੇ ਜਾਈਏ, ਡਰੱਗ ਮਾਮਲੇ ਦੇ ਵਿੱਚ ਪ੍ਰਭਜੀਤ ਨੂੰ ਪੁਲਿਸ ਨੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ। ਹਾਂਜੀ ਦੇਖੋ, ਇਹ ਉਹੀ ਮਾਮਲਾ ਹੈ ਜਿਹੜਾ ਹਾਲ ਦੇ ਵਿੱਚ 3 ਕੁਆਂਟਲ ਹੈਰੋਇਨ ਵਾਲਾ ਸੀਗਾ, ਜਿਹਦੇ ਚ ਚੋਲਾ ਸਾਹਿਬ ਤੋਂ ਇੱਕ ਨੌਜਵਾਨ ਜਿਹੜਾ ਤੁਸੀਂ ਜ਼ਿਕਰ ਕੀਤਾ ਜਿਹਦਾ ਪ੍ਰਭਜੀਤ ਸਿੰਘ, ਇਹਨੂੰ ਫੜਿਆ ਸੀਗਾ। ਖੈਰ ਦੇਖੋ 14 ਦਿਨ ਰਿਮਾਂਡ ਤੇ ਰਿਹਾ ਵਾ, ਤੇ ਉਸ ਤੋਂ ਬਾਅਦ ਜੁਡੀਸ਼ੀਅਲ ਤਾਂ ਇੱਕ ਦਿਨ ਹੋਣਾ ਹੀ ਹੁੰਦਾ, ਜਿਹੜਾ ਵੀ ਇਸ ਤਰ੍ਹਾਂ ਦਾ ਬੰਦਾ ਹੁੰਦਾ ਉਹਨੂੰ ਇੱਕ ਦਿਨ ਜੇਲ੍ਹ ਦੇ ਵਿੱਚ ਤੇ ਘੱਲਣਾ ਹੀ ਹੁੰਦਾ। ਪਰ ਅਫਸੋਸ ਦੀ ਗੱਲ ਤੇ ਇਹ ਆ ਕਿ ਦੇਖੋ ਇਹਦੇ ਵਿੱਚੋਂ ਨਿਕਲਿਆ ਹਾਲ ਦੀ ਘੜੀ ਕੁਛ ਨਹੀਂ ਹੈ ਜੇ ਆਪਾਂ ਵੇਖੀਏ, ਕਿਉਂਕਿ ਪ੍ਰਭਜੀਤ ਦਾ ਇੱਕ ਪਤਾ ਨਹੀਂ ਹੁਣ ਕਜ਼ਨ ਬ੍ਰਦਰ ਹੈ ਜਾਂ ਸਕਾ ਬ੍ਰਦਰ ਹੈ, ਉਹ ਵੀ ਕੈਨੇਡਾ ਦੇ ਵਿੱਚ ਇਸੇ ਤਰ੍ਹਾਂ ਦੇ ਇੱਕ ਕੇਸ ਦੇ ਵਿੱਚ ਨਜ਼ਰਬੰਦ ਆ। ਹੁਣ ਜਿਹੜਾ ਇੱਥੇ ਡਰੱਗ ਰੈਕਟ ਜਾਂ ਇਸ ਧੰਦੇ ਤੋਂ ਥੋੜ੍ਹੀ ਬਹੁਤੀ ਵੀ ਵਾਕਫੀ ਰੱਖਦਾ ਆ ਨਾ, ਉਹਦਾ ਮੰਨਣਾ ਹੈ ਕਿ ਤਾਰਾਂ ਤੇ ਬਹੁਤ ਗਾਂਹ ਤੱਕ ਜੁੜਦੀਆਂ। ਕੋਈ ਬੰਦਾ ਆਪਣੇ ਪੱਧਰ ਤੇ ਇੱਕ ਪਿੰਡ 'ਚ ਬੈਠ ਕੇ ਏਡਾ ਵੱਡਾ ਰੈਕਟ ਜਿਹੜਾ ਆ ਉਹ ਆਪਰੇਟ ਨਹੀਂ ਕਰ ਸਕਦਾ। ਹੁਣ ਇਸ ਮਾਮਲੇ ਦੇ ਵਿੱਚ ਹੈਰਾਨੀਜਨਕ ਗੱਲ ਆ ਕਿ ਨਾ ਪੰਜਾਬ ਵਾਲੇ ਪਾਸਿਓਂ ਨਾ DRI ਵਾਲੇ ਪਾਸਿਓਂ ਕੋਈ ਖੁਲਾਸਾ ਹੋਇਆ ਕਿ ਕੀ ਪ੍ਰਭਜੀਤ ਹੀ ਕਰਤਾ ਧਰਤਾ ਸੀ ਜਾਂ ਕੋਈ ਇਹਦੇ ਵਿੱਚ ਹੋਰ ਸ਼ਖਸ ਸੀ ਪਰਦੇ ਦੇ ਪਿੱਛੇ, ਜਾਂ ਇਹ ਕੌਮਾਂਤਰੀ ਡਰੱਗ ਰੈਕਟ ਸੀਗਾ, ਜਾਂ ਇਸ ਦੇਸ਼ ਦੇ ਵਿੱਚ ਹੀ ਜਾਂ ਇਸ ਪੰਜਾਬ ਦੇ ਵਿੱਚ ਹੀ ਖਪਾਉਣਾ ਸੀ। ਨੰਬਰ 1। ਨੰਬਰ 2, ਇੱਕ ਹੋਰ ਡਰੱਗ ਦੀ ਖੇਪ ਫੜੀ, ਔਰ ਕਮਾਲ ਦੀ ਗੱਲ ਹੈ ਪੰਜਾਬੀ ਮੀਡੀਆ ਨੂੰ ਉਹਦੀ ਨਾ ਮਾੜੀ ਮੋਟੀ ਭਾਫ ਵੀ ਨਹੀਂ ਲੱਗੀ। ਦਿੱਲੀ ਤੋਂ ਇਸ ਡਰੱਗ ਰੈਕਟ ਫੜੇ ਜਾਣ ਤੋਂ 2-3 ਦਿਨ ਬਾਅਦ ਦਿੱਲੀ ਦੇ ਵਿੱਚੋਂ ਇਹਨਾਂ ਨੇ ਫੜਿਆ, ਉਹਦੇ 'ਚ ਵੀ ਇੱਕ ਪੰਜਾਬੀ ਮੁੰਡਾ ਫੜਿਆ ਸੀ, ਇੱਕ ਮੇਰੇ ਖਿਆਲ ਦੇ ਨਾਲ ਅਫਗਾਨੀ ਸੀ। ਬਾਅਦ ਦੇ ਵਿੱਚ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਮੈਨੂੰ ਨਹੀਂ ਪਤਾ, ਉਹ ਵੀ ਇੱਦਾਂ ਹੀ ਸੀਗੀ, 2 ਜਾਂ 3 ਕੁਆਂਟਲ ਸੀ। ਹੁਣ ਮੈਨੂੰ ਐਗਜ਼ੈਕਟ ਉਹਦੀ ਮਾਤਰਾ ਨਹੀਂ, ਉਹਦੇ ਬੰਨੀ ਮਾਫ ਕਰਨਾ। ਤਾਂ ਮਤਲਬ ਇਹ ਆ ਕਿ ਉਹਨਾਂ ਨੇ ਵੀ ਸ਼ਿਵਪੁਰੀ ਮੱਧ ਪ੍ਰਦੇਸ਼ ਦੇ ਵਿੱਚ ਹੀ ਗੋਡਾਊਨ ਬਣਾਇਆ ਹੋਇਆ ਸੀ। ਕਮਾਲ ਦੀ ਗੱਲ ਹੈ ਕਿ ਇਹਦਾ ਗੋਡਾਊਨ ਵੀ ਉੱਥੇ ਹੀ ਸੀ। ਕਮਾਲ ਦੀ ਗੱਲ ਇਹ ਹੈ, ਇਤਫਾਕ ਦੇਖੋ ਕਿ ਉਹ ਵੀ ਖੇਪ ਅਫਗਾਨਿਸਤਾਨ ਚੋਂ ਆਈ ਹੈ, ਵੀ ਅਫਗਾਨਿਸਤਾਨ ਚੋਂ, ਤੇ ਤੀਜਾ ਇਤਫਾਕ ਦੇਖੋ ਕਿ ਉਹ ਵੀ ਜਿਪਸਮ ਰਾਹੀਂ ਆਈ ਹੈ। ਜਦੋਂ ਇਹ ਇੰਨੀਆਂ ਤਾਰਾਂ ਜੁੜ ਰਹੀਆਂ, ਮੈਂ ਉਧਰ ਵੀ ਜਦੋਂ ਆਪਣੇ ਕਾਲਰ ਆਏ ਸੀ ਤੇ ਕਿਹਾ ਸੀਗਾ ਕਿ ਮੈਨੂੰ ਇਹ ਲੱਗਦਾ ਕਿ ਸਟ੍ਰੈਟਜੀ ਬਦਲੀ ਹੈ ਨਾਰਥ ਇੰਡੀਆ ਦੇ ਵਿੱਚ ਪੁਲਿਸ ਨੇ, ਖਾਸ ਤੌਰ ਤੇ ਕਿ ਵੱਡੀਆਂ ਖੇਪਾਂ ਨੂੰ ਪੈ ਰਹੇ ਆ। ਪਰੰਤੂ ਗੱਲ ਇਹ ਆ ਕਿ ਵੱਡੀਆਂ ਖੇਪਾਂ ਤੋਂ ਬਾਅਦ ਜਿਹੜੀਆਂ ਵੱਡੀਆਂ ਤੋਪਾਂ ਨੇ ਉਹ ਕਿੱਥੇ ਨੇ? ਇਹ ਬਹੁਤ ਵੱਡਾ ਸਵਾਲ ਆ। ਇਹ ਮੇਰੇ ਲਈ ਤਾਂ ਬੁੱਝ ਬਣ ਗਿਆ, ਇਹ ਬੁੱਝਿਆ ਨਹੀਂ ਜਾ ਰਿਹਾ ਕਿ ਆਖਿਰਕਾਰ ਇੱਕ ਬੰਦੇ ਤੇ ਆ ਕੇ ਸਾਰੀ ਜਾਂਚ ਪੜਤਾਲ ਜਿਹੜੀ ਆ ਉਹ ਸਿਮਟ ਕਿਵੇਂ ਜਾਂਦੀ ਆ। ਜਿਵੇਂ ਮਸਲਨ ਆਪਾਂ ਦੇਖਿਆ ਸੀਗਾ ਕਿ ਅਟਾਰੀ ਦੇ ਵਿੱਚ ਬਹੁਤ ਵੱਡੀ ਖੇਪ ਆਈ ਬਾਰਡਰ ਤੇ, ਫੜਿਆ ਗਿਆ, ਠੇਕੇਦਾਰ ਨੂੰ ਫੜ ਲਿਆ, ਟਰੇਡਰ ਨੂੰ, ਟਰੇਡਰ ਜੇਲ੍ਹ ਦੇ ਵਿੱਚ ਭੇਤ ਭਰੀ ਹਾਲਤ ਦੇ ਵਿੱਚ ਮਰ ਗਿਆ। ਚਲੋ ਜੀ, ਗੱਲ ਹੀ ਖਤਮ ਹੋ ਗਈ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹ ਐਡੀਆਂ ਵੱਡੀਆਂ ਖੇਪਾਂ ਬਸ 1-2 ਗ੍ਰਿਫਤਾਰੀਆਂ ਤੋਂ ਬਾਅਦ ਇਹ ਸਿਮਟ ਜਾਂਦੀਆਂ। ਇਹੀ ਖੇਡ ਦਾ ਮੈਨੂੰ ਲੱਗਦਾ ਕਿ ਅਗਲਾ ਪੜਾਅ ਹੈ, ਜਿਹੜਾ ਕਿਤੇ ਖੁੱਲਣ ਦੀ ਦੇਰ ਆਪਾਂ ਨੂੰ ਲੱਗਦਾ ਕਿ ਅਜੇ ਵੇਖਣ ਨੂੰ ਮਿਲੂਗੀ। ਅਜੇ ਛੇਤੀ ਕਿਤੇ ਉਹ ਪਰਤਾ ਖੁੱਲਣ ਗਿਆ ਨਹੀਂ। ਜੀ ਜੀ ਜੀ। ਤੇ ਬਹੁਤ ਬਹੁਤ ਮਿੰਟੂ ਜੀ ਸ਼ੁਕਰੀਆ, ਬੜੀ ਮਿਹਰਬਾਨੀ ਜੀ, ਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਮਿਹਰਬਾਨੀ ਜੀ। ਤੇ ਸੋ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।